ਰਾਜੀਵ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਵਿਦਾਇਗੀ ਭਾਸ਼ਣ ਦਿੱਤਾ ਸੀ, ਉਹਨੇ ਉੱਤੇ ਕਿਹਾ ਸੀ, ਰਿਕਾਰਡ ਕਢਾ ਲਿਓ, ਉੱਤੇ ਕਿਹਾ ਸੀ ਉਹਨੇ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਜੀ 1984 ਤੋਂ ਕੁਝ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਇੰਨੀ ਬੇਚੈਨੀ ਇੰਨੀ ਅਨਰੈਸਟ ਹੋਈ ਕਿ ਖਾਲਿਸਤਾਨ ਦੇ ਰਾਹ ਪੈ ਗਈ ਸਿੱਖ ਕੌਮ। ਪਰ ਅਸੀਂ ਚੰਗਾ ਕੀਤਾ ਮਾੜਾ ਕੀਤਾ, ਅੱਜ ਉਹ ਬੰਦੇ ਉਹ ਸਿੱਖ ਖਾਲਿਸਤਾਨ ਦਾ ਝੰਡਾ ਚੱਕੀ ਜਿਹੜੇ ਫਿਰਦੇ ਸੀ, ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾਂਦੇ ਫਿਰ ਇਹ ਉਹਨੇ ਕਹਿ ਕੇ ਸਟ੍ਰੈਟਜੀ ਦੱਸੀ ਸੀ ਆਪਦੀ ਕਿ ਅਸੀਂ ਟਰੈਪ ਵਿੱਚ ਲਿਆ ਕੇ ਇਹਨਾਂ ਸਾਰਿਆਂ ਨੂੰ MP MLA ਬਣਨ ਦਾ ਭੁੱਸ ਪਾ ਟੀਚਰਾਂ ਕਰਦੇ ਆ ਜਿਹੜੇ ਇਸ ਮੁਲਕ ਦੇ ਅਖਬਾਰਾਂ ਵਾਲੇ ਨੇ, ਰਾਈਟਰ। ਕਹਿੰਦੇ ਸ਼ੁਕਰ ਆ ਵਧੀਆ ਭਾਰਤੀ ਮੁੱਖ ਧਾਰਾ ਵਾਲੀ ਆ ਰਹੇ ਨੇ, ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾ ਰਹੇ ਆ। ਹੋਰ ਤਾਂ ਹੋਰ ਆ, ਨੀਟੂ ਸ਼ਟਰ ਵਾਲੇ ਨਹੀਂ ਮਾਨ, ਉਹਦੀ ਵੀਡੀਓ ਸੁਣ ਲਓ, ਉਹ ਵੀ ਕਹਿ ਰਿਹਾ ਵੀ ਆਖਰ ਨੂੰ ਜੀ ਜਿਹੜਾ ਅਮਰਤਪਾਲ ਸਿੰਘ ਹਰੇਕ ਨੂੰ ਕਹਿੰਦਾ ਸੀ ਮੈਂ ਨਹੀਂ ਸੰਵਿਧਾਨ ਨੂੰ ਮੰਨਦਾ, ਫਿਰ ਉਹਦੇ ਸੰਵਿਧਾਨ ਹੀ ਕੰਮ ਆਇਆ। ਆਹ ਸਾਡੀ ਦੁਰਗਤੀ ਹੋ ਰਹੀ ਆ ਕਿ ਸਾਡੀ ਇੱਜ਼ਤ ਬਣ ਰਹੀ ਆ ਜੀ। ਅੱਡ ਅੱਡ ਕੈਟਾਗਰੀਆਂ ਬਣਾਈਆਂ ਹੋਈਆਂ ਵੀ ਆਹ ਤਾਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ, ਇਹਨਾਂ ਦਾ ਕਾਹਦਾ ਡਰ ਕਿਹਦਾ? ਜਿਨ੍ਹਾਂ ਦੀ ਟਾਰਗੇਟ ਕਿਲਿੰਗ ਚ ਉਹ ਬਣਾਉਂਦੇ ਆ ਲਿਸਟ, ਉਹ ਕੌਣ ਨੇ ਬੰਦੇ? ਉਹ ਨੇ ਜਿਨ੍ਹਾਂ ਦੀ ਦ੍ਰਿੜਤਾ ਤੋਂ ਡਰ ਲੱਗਦਾ। ਉਹ ਕਹਿੰਦੇ ਚਾਹੇ ਖਾਲਿਸਤਾਨ ਇਹਨਾਂ ਨੇ ਬਣਾ ਲੈਣਾ ਜਾਂ ਨਹੀਂ, ਉਹਦਾ ਬਾਅਦ ਦੀ ਗੱਲ ਆ, ਇਹਨਾਂ ਦੀ ਸਪਿਰਿਟ ਬੜੀ ਕਮਾਲ ਦੀ। ਇਹੀ ਸਪਿਰਿਟ ਜਿਹੜੀ ਆ ਪੰਥ ਲਈ ਕੌਮ ਲਈ ਲੜਨ ਮਰਨ ਵਾਲਿਆਂ ਦੀ, ਇਹ ਸਪਿਰਿਟ ਆ ਜਿਹੜੀ ਦਿੱਲੀ ਨੂੰ ਚੀਕਾਂ ਪਵਾਉਂਦੀ ਆ। ਭਾਈ ਅਮਰਤਪਾਲ ਸਿੰਘ ਨੂੰ ਇਹ ਗੱਲ ਸਮਝਾਇਓ ਕਿ ਜੇ ਸਾਡਾ ਇੰਨਾ ਕੀ ਧੋਣਾ ਧੋ ਜਾਓ, ਤੁਸੀਂ ਸਾਡਾ ਖਹਿੜਾ ਛਡਾ ਦੋ ਇਸ ਸਿਸਟਮ ਤੋਂ ਕਿ ਭਾਈ ਇਥੋਂ ਕੱਖ ਨਹੀਂ ਜੇ ਮਿਲਣਾ। ਸੱਚ ਦੱਸ ਦੇਣੋ ਵੀ ਇਹ ਝੂਠ ਆ ਕੇ MP MLA ਕੁਝ ਬਣ ਕੇ ਇਸ ਮੁਲਕ ਦੇ ਵਿੱਚੋਂ ਸਿੱਖਾਂ ਦਾ ਕੁਝ ਹੋ ਸਕਦਾ। ਜੇ ਚਾਈਨਾ ਵਾਲੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਯਾਰਕ ਵਰਗੇ ਹੋਰ ਮੁਲਕਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਨਿਊਜ਼ੀਲੈਂਡ ਸਮੇਤ ਸਾਰੇ ਮੁਲਕਾਂ ਦੇ ਵਿੱਚ ਸਾਡੇ ਹੱਕ 'ਚ ਗੱਲ ਆ ਰਹੀ ਆ, ਉਸ ਮੌਕੇ ਸਾਡੀ ਕੌਮ ਨੂੰ ਚੜਿਆ ਹੋਇਆ ਜਿਵੇਂ ਫਲਾਨਾ MP ਬਣਾਉਣਾ ਫਲਾਨਾ MLA ਬਣਾਉਣਾ। ਰਸਤੇ ਤੇ ਚੱਲਣ ਵਾਲੀ ਖੇਡ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਖਾਲਿਸਤਾਨ ਦੀ ਲੜਾਈ ਨਾਲ ਦੂਰ ਬਹਿ ਕੇ ਫੜਾ ਮਾਰਨੀਆਂ ਸੌਖੀਆਂ ਬੜੇ ਨੇ। ਇੱਥੇ TV ਚੈਨਲਾਂ ਦੇ ਉੱਤੇ ਅੱਜ ਕੱਲ੍ਹ ਬਹਿ ਕੇ ਗਾਲਾਂ ਕੱਢਣ ਲੱਗੇ ਹੋਏ ਨੇ। ਮੈਨੂੰ ਵੀ ਕਹਿਣ ਲੱਗੇ ਜੀ ਕਹਿੰਦੇ ਕਾਂਗਰਸ ਏਜੰਟ ਹੈ। ਕਿਉਂ ਕਾਂਗਰਸ ਏਜੰਟ ਆ? ਕਹਿੰਦੇ ਜੀ ਬਾਦਲ ਨੂੰ ਗਾਲਾਂ ਕੱਢਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਚੋਣਾਂ ਦੇ ਰਿਜ਼ਲਟ ਆ ਗਏ ਨੇ ਤੇ ਸਿੱਖ ਜਗਤ ਨੂੰ ਮੁਬਾਰਕਬਾਦ, ਵਧਾਈਆਂ ਕਿ ਭਾਈ ਅਮਰਤਪਾਲ ਸਿੰਘ ਵੀ ਜਿੱਤ ਗਏ ਆ ਤੇ ਭਾਈ ਸਰਬਜੀਤ ਸਿੰਘ ਸਪੁੱਤਰ ਸ਼ਹੀਦ ਬੇਅੰਤ ਸਿੰਘ ਸਪੁੱਤਰ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਉਹ ਵੀ ਫਰੀਦਕੋਟ ਤੋਂ ਜਿੱਤ ਗਏ। ਸੋ ਇਹ ਜਿਹੜੀਆਂ ਦੋਨੇ ਸੀਟਾਂ ਸੀ ਜਾਂ ਦੋਨੇ ਲੋਕ ਸਭਾ ਹਲਕੇ ਸੀ, ਇਹ ਸਾਰੇ ਸਿੱਖ ਜਗਤ ਲਈ ਬਹੁਤ ਹੀ ਜ਼ਿਆਦਾ ਧਿਆਨ ਵਿੱਚ ਸੀਗੇ। ਇਹ ਦੋਨੇ ਸੀਟਾਂ ਦੇ ਉੱਤੇ ਪੰਥ ਨੇ, ਸਿੱਖ ਜਗਤ ਨੇ ਜਿਸ ਤਰੀਕੇ ਨਾਲ ਮਿਹਨਤ ਕੀਤੀ ਵੋਟਾਂ ਦੇ ਵਿੱਚ, ਉਹ ਜਿੱਤ ਪ੍ਰਾਪਤ ਹੋਈ ਆ। ਭਾਈ ਅਮਰਤਪਾਲ ਸਿੰਘ ਛੱਡੜਾ ਜੋ ਲੁਧਿਆਣੇ ਤੋਂ ਚੋਣ ਲੜ ਰਹੇ ਸੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ, ਉਹ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਚੋਣ ਹਾਰ ਗਏ ਆ। ਇਸ ਤੋਂ ਅਗਲੀ ਗੱਲ ਜਿਹੜੀ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਇਸ ਵਾਰ 7 ਸੀਟਾਂ ਲੈ ਗਈ ਆ, ਆਮ ਆਦਮੀ ਪਾਰਟੀ ਵਾਲੇ 3 ਲੈ ਗਏ ਆ ਤੇ ਅਕਾਲੀ ਦਲ 1 ਸੀਟ ਤੇ ਜੇਤੂ ਆ। ਅਕਾਲੀ ਦਲ ਬਾਦਲ ਦਲ ਬੀਬਾ ਹਰਸਿਮਰਤ ਕੌਰ ਬਠਿੰਡਾ ਲੋਕ ਸਭਾ ਹਲਕੇ ਤੋਂ ਜੇਤੂ ਰਹੀ ਹੈ। ਆਮ ਆਦਮੀ ਪਾਰਟੀ ਵਾਲੇ 3 ਸੀਟਾਂ ਲੈ ਗਏ। ਜਿਹੜੇ ਹਰ ਵਾਰੀ ਦਾਅਵਾ ਕਰਦੇ ਸੀਗੇ ਵੀ ਅਸੀਂ ਤਾਂ ਜੀ ਐਤਕੀ 13 ਦੀਆਂ 13 ਲੈ ਜਾਣੀਆਂ ਨੇ, ਉਹ 3 ਤੇ ਰਹਿ ਗਏ। ਤੇ ਕਾਂਗਰਸ ਪਾਰਟੀ ਜਿਹਦੇ ਦਿੱਤੇ ਹੋਏ ਜ਼ਖਮ ਖਾਲਸਾ ਪੰਥ ਨੂੰ ਬਹੁਤ ਦੁਖੀ ਕਰਦੇ ਆ, ਜੋ ਸੰਤਾਪ ਆਪਾਂ ਭੋਗ ਰਹੇ ਆ, ਜਿਹਨੇ ਸਾਨੂੰ ਖਾਲਿਸਤਾਨ ਦੇ ਰਾਹ ਤੋਰਿਆ, ਉਹ ਕਾਂਗਰਸ ਜਿਹਨੂੰ ਇਹਨਾਂ ਦਿਨਾਂ ਦੇ ਵਿੱਚ ਘੱਲੂਘਾਰਾ ਹਫ਼ਤੇ ਦੇ ਦਿਨਾਂ ਵਿੱਚ ਆਪਾਂ ਸਭ ਨੇ ਚੇਤੇ ਕਰਨਾ ਕਿ ਕਿਵੇਂ ਇੰਦਰਾ ਗਾਂਧੀ ਨੇ ਤੇ ਉਹਦੀ ਜੁਗਲੀ ਨੇ ਸਾਡੇ ਧਰਮ ਸਥਾਨਾਂ ਦੇ ਉੱਤੇ ਅਟੈਕ ਕੀਤਾ, ਕਿਵੇਂ ਆਪਰੇਸ਼ਨ ਬਲੂ ਸਟਾਰ ਨਾਂ ਦੇ ਹੇਠ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਆਪਰੇਸ਼ਨ ਬੁੱਢ ਰੋਜ਼ ਜਿਹਦੇ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚੋਂ 15 ਤੋਂ 35 ਸਾਲ ਤੱਕ ਦੇ ਸਾਰੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨਾ ਸੀ। ਇਹ 2 ਆਪਰੇਸ਼ਨ ਉਹਨੇ ਉਦੋਂ ਉਲੀਕੇ ਸੀ। ਉਸ ਕਾਂਗਰਸ ਪਾਰਟੀ ਨੇ ਜਿਹਨੇ ਸਾਡੇ ਪੱਲੇ ਕੱਖ ਨਹੀਂ ਛੱਡਿਆ, ਉਹਨੂੰ ਵੀ ਪੰਜਾਬ ਨੇ 7 ਸੀਟਾਂ ਉੱਤੇ ਜਿੱਤ ਪ੍ਰਾਪਤ ਕਰਾਈ ਆ।
ਪਰ ਆਪਾਂ ਨੂੰ ਤਾਂ ਇਹ ਵੀ ਪਤਾ ਕਿ 1985 ਚ ਹਜੇ 1 ਸਾਲ ਹੋਇਆ ਸੀ। ਉਦੋਂ ਜਦੋਂ ਤਾਜ਼ਾ ਸਾਡੇ ਉੱਤੇ ਏਡਾ ਜ਼ੁਲਮ ਹੋਇਆ ਸੀ, ਉਦੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਵਾਲਿਆਂ ਨੇ ਬਰਨਾਲੇ ਹੁਣਾਂ ਨਾਲ ਰਾਜੀਨਾਮਾ ਕੀਤਾ ਹੋਇਆ ਸੀ, ਸਮਝੌਤਾ ਕੀਤਾ ਹੋਇਆ ਸੀ, ਰਾਜੀਵ ਲੌਂਗੋਵਾਲ ਸਮਝੌਤਾ, ਬਈ ਅਸੀਂ ਕਮਜ਼ੋਰ ਕੈਂਡੀਡੇਟ ਖੜਾ ਕਰਾਂਗੇ ਸਾਰੀਆਂ ਸੀਟਾਂ ਤੇ, ਤੁਸੀਂ ਆਰਾਮ ਨਾਲ ਜਿੱਤ ਕੇ ਸਰਕਾਰ ਬਣਾ ਲਿਓ। ਪਰ ਪੰਜਾਬ ਵਾਲੇ ਲੋਕ ਕਹਿੰਦੇ ਏਦਾਂ ਕਿਵੇਂ, ਅਸੀਂ ਤਾਂ ਕਾਂਗਰਸ ਜਿਤਾਉਣੀ ਹੀ ਜਿਤਾਉਣੀ ਹੈ। ਸੋ ਜਿਹੜੀ ਬੁੱਚੜ ਤੇ ਜ਼ਾਲਮ ਧਿਰ ਦੇ ਨਾਲ ਸਾਡੇ ਬਲੱਡ ਦੇ ਵਿੱਚ ਇੱਕ ਬਾਗੀ ਦੀ, ਇੱਕ ਦੁਸ਼ਮਣ ਦੀ ਭਾਵਨਾ ਹੋਣੀ ਚਾਹੀਦੀ ਹੈ, ਉਹਦੀ ਥਾਂ ਦੇ ਉੱਤੇ 1985 ਦੇ ਵਿੱਚ ਇੱਥੇ ਕਾਂਗਰਸ ਜੇ ਜਿੱਤ ਸਕਦੀ ਆ, ਜੇ ਬਾਅਦ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣ ਸਕਦੀਆਂ ਨੇ, ਤਾਂ ਅੱਜ ਦੀ ਤਰੀਕ ਵਿੱਚ ਜੇ ਕਾਂਗਰਸ ਦੇ 7 MP ਬਣੇ ਆ, ਹੁਣ ਤਾਂ ਮਾਹੌਲ ਹੀ ਹੋਰ ਆ। ਹੁਣ ਤਾਂ ਅਗਲਾ ਕਹਿੰਦਾ ਜੀ ਨਹੀਂ ਫਿਰ ਬੀਜੇਪੀ ਨੂੰ ਜਿਤਾ ਦਿੰਦੇ। ਚਲੋ ਬੀਜੇਪੀ ਨੂੰ ਇੱਥੇ ਪਿਛਲੀ ਵਾਰ ਤਾਂ 1 ਅੱਧਾ ਸੀਗਾ, ਐਤਕੀ ਤਾਂ ਉਹਦੇ ਪੱਲੇ ਕੱਖ ਵੀ ਨਹੀਂ, 0 ਹੋ ਗਈ ਆ। ਪਰ ਸਾਰੇ ਭਾਰਤ ਵਿੱਚ ਬੀਜੇਪੀ ਨੂੰ ਬਹੁਤ ਵੱਡੀ ਬਹੁ ਗਿਣਤੀ ਦੇ ਵਿੱਚ ਸੀਟਾਂ ਮਿਲੀਆਂ ਨੇ ਤੇ ਬੀਜੇਪੀ ਦੀ ਸਰਕਾਰ ਬਣ ਜਾ ਰਹੀ ਲੱਗਦੀ ਆ। ਇਹ ਗੱਲ ਵੱਖਰੀ ਆ ਕਿ ਰੌਲਾ ਰੱਪਾ ਇਹ ਵੀ ਪਿਆ ਹੋਇਆ ਮੀਡੀਆ ਦੇ ਵਿੱਚ ਵੀ ਸ਼ਾਇਦ ਐਤਕੀ ਮੋਦੀ ਨੂੰ ਮੌਕਾ ਨਾ ਦਿੱਤਾ ਜਾਵੇ, ਪਰ ਹੋਰ ਦੇਣਗੇ ਕਿਹਨੂੰ? ਲੱਗਦਾ ਇਹ ਉਹੀ ਰੌਲਾ ਰੱਪਾ ਹੈਗਾ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਇੱਕ ਵਾਰੀ ਫੇਰ ਕੇਂਦਰ ਦੇ ਵਿੱਚ ਹਾਕਮ ਧਿਰ ਵਜੋਂ ਪ੍ਰਗਟ ਹੋਏਗੀ, ਸੱਤਾ ਤੇ ਵਿਰਾਜਮਾਨ ਹੋਏਗੀ ਤੇ ਸਾਰੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਦੱਬ ਕੇ ਛੱਤਰ ਫਿਰੂਗਾ। ਤੇ ਭਾਰਤ ਦੀ ਗੱਲ ਛੱਡੋ, ਸਾਡੀ ਕੌਮ ਦਾ ਤਾਂ ਆਪ ਦਾ ਮਸਲਾ। ਆਪਾਂ ਜੇ ਆਪਦੇ ਹਿਸਾਬ ਨਾਲ ਗੱਲ ਕਰੀਏ ਤਾਂ ਐਤਕੀ ਭਾਜਪਾ ਨੂੰ ਪੰਜਾਬ ਦੇ ਵਿੱਚ ਪਿਛਲੀਆਂ ਸਾਰੀਆਂ ਹੁਣ ਤੱਕ ਦੀਆਂ ਜਿੰਨੀਆਂ ਚੋਣਾਂ ਨੇ ਉਹਦੇ ਨਾਲੋਂ ਵਧੀਆ ਪਰਸੈਂਟੇਜ ਮਿਲੀ। ਵੈਸੇ ਤਾਂ ਇਹ ਕੱਲ ਦੇ ਅਖਬਾਰਾਂ 'ਚ ਜਾਂ ਮੀਡੀਆ 'ਚ ਚਰਚੇ ਸਾਰੇ ਨੰਗੇ ਚਿੱਟੇ ਹੋਣਗੇ ਕਿ ਕਿੰਨੀ ਕਿਹੜੇ ਥਾਂ ਤੋਂ ਆ, ਪਰ ਮੋਟਾ ਜਿਹਾ ਹਿਸਾਬ ਕਿਤਾਬ ਪਹਿਲਾਂ ਵੀ ਲੱਗਦਾ ਸੀ ਮੀਡੀਆ ਦੇ ਵਿੱਚ ਤੇ ਅੱਜ ਵੀ ਇਹ ਗੱਲ ਸਾਫ਼ ਜ਼ਾਹਿਰ ਆ ਕਿ ਇਸ ਵਾਰ ਬੀਜੇਪੀ ਨੂੰ ਅਕਾਲੀ ਦਲ ਤੋਂ ਆਜ਼ਾਦ ਹੋ ਕੇ ਵੱਖਰੇ ਤੌਰ ਤੇ ਲੜਨ ਦੇ ਮੌਕੇ ਕਾਫੀ ਵਧੀਆ ਵੋਟ ਸ਼ੇਅਰ, ਜਿਹੜਾ ਵੋਟ ਬੈਂਕ ਆ ਉਹਨੂੰ ਮਿਲਿਆ। ਉਹ ਜਿਹੜਾ ਆਸ਼ੀਸ਼ ਮਿਸ਼ਰਾ, ਅਜੇ ਮਿਸ਼ਰਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿਸਾਨ ਮੋਰਚੇ ਵਾਲੇ ਦਿਨਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਬੰਦਿਆਂ ਨੂੰ ਗੱਡੀ ਹੇਠਾਂ ਦੇ ਕੇ ਕਤਲ ਕਰਤਾ ਸੀ ਤੇ ਉਹਦੇ ਹੱਕ ਦੇ ਵਿੱਚ ਪੂਰਾ ਬੀਜੇਪੀ ਨੇ ਡਟ ਕੇ ਉਦੋਂ ਕਿਹਾ ਵੀ ਅਸੀਂ ਇਹਨੂੰ ਅਹੁਦੇ ਤੋਂ ਲਾਉਂਦੇ। ਜਿਹੜਾ ਅਜੇ ਮਿਸ਼ਰਾ ਟੈਣੀ ਦਾ ਬੇਟਾ, ਉਹ ਯੂਪੀ ਤੋਂ ਹਾਰ ਗਿਆ ਵਾ ਤੇ ਕਿਸਾਨ ਮੋਰਚੇ ਦਾ ਜਿਹੜਾ ਗੜ੍ਹ ਵਾ ਪੰਜਾਬ, ਹਰਿਆਣਾ, ਰਾਜਸਥਾਨ, ਇਹ ਸਾਰੇ ਬੈਲਟ ਦੇ ਵਿੱਚੋਂ ਬੀਜੇਪੀ ਪੂਰੀ ਬੁਰੀ ਤਰ੍ਹਾਂ ਠੋਕ ਕੇ ਹਾਰੀ ਆ। ਤੇ ਜਿਹੜੇ ਹੋਰ ਵੱਡੇ ਚਿਹਰੇ ਜਾਂ ਚਰਚਿਤ ਚਿਹਰੇ ਆ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਆ, ਉਹ ਸਿਮਰਤੀ ਇਰਾਨੀ, ਰਵਨੀਤ ਬਿੱਟੂ ਬਿਆੰਤੇ ਬੁੱਚੜ ਵਾਲੀ ਕਾਰ ਦੇ ਵਿੱਚ ਉਦਣ ਕਾਗਜ਼ ਭਰਨ ਗਿਆ ਸੀ ਤੇ ਅਮਿਤ ਸ਼ਾਹ ਨੇ ਪੂਰਾ ਠੋਕ ਵਜਾ ਕੇ ਸਟੇਜ ਤੋਂ ਗਿਆ ਸੀਗਾ ਬਈ ਇਹਨੂੰ ਜਿਤਾ ਕੇ ਭੇਜੋ ਸਹੀ, ਆਪਣਾ ਯਾਰ ਆ ਇਹ, 5 ਸਾਲ ਹੋ ਗਏ ਸਾਡੀ ਯਾਰੀ ਨੂੰ ਤੇ ਇਹਨੂੰ ਅਸੀਂ ਉੱਥੇ ਵੱਡਾ ਅਹੁਦਾ ਦੇਵਾਂਗੇ। ਤੇ ਇਸ ਰਵਨੀਤ ਬਿੱਟੂ ਨੇ ਪਹਿਲਾਂ ਕਾਂਗਰਸ ਦੇ ਰਾਹੀਂ ਆਪਦੀਆਂ ਚੰਬਦੀਆਂ ਚਲਾਈਆਂ, ਨਜ਼ਾਰੇ ਲੈ, ਤੇ ਹੁਣ ਇਸ ਸ਼ਰਤ ਉੱਤੇ ਕਿ ਤੁਸੀਂ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਸਿੰਘ ਜਿਹੜੇ ਨੇ ਉਹਨਾਂ ਨੂੰ ਰਿਹਾ ਨਹੀਂ ਕਰੋਗੇ, ਬੀਜੇਪੀ ਨਾਲ ਚਲੇ ਗਿਆ। ਤੋਂ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰ ਗਿਆ। ਤਰਨਜੀਤ ਸੰਧੂ ਜਿਹੜਾ ਉਸ ਮੌਕੇ ਅਮਰੀਕਾ ਦੇ ਵਿੱਚ ਇੰਡੀਆ ਦਾ ਅੰਬੈਸਡਰ ਸੀ, ਜਦੋਂ ਸਾਡੀ ਕੌਮ ਦੇ ਹੀਰੋ ਭਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ ਕਤਲ ਕੀਤਾ ਗਿਆ, ਜਦੋਂ ਭਾਈ ਨਿੱਜਰ ਨਾਲ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਪਲਾਨ ਬਣ ਰਹੀ ਸੀ ਤੇ ਹੋਰ ਸਿੱਖਾਂ ਦੇ ਦੁਨੀਆ ਭਰ ਦੇ ਵਿੱਚ ਕਤਲ ਜਿਹੜੇ ਸੀ ਉਹ ਚੱਲ ਰਹੇ ਸੀ, ਟਾਰਗੇਟ ਕਿਲਿੰਗ ਦਾ ਦੌਰ। ਉਸ ਮੌਕੇ ਇਹ ਜਿਹੜਾ ਤਰਨਜੀਤ ਸੰਧੂ ਹੈ, ਇਹ ਅਮਰੀਕਾ ਦੇ ਵਿੱਚ ਉੱਥੇ ਅੰਬੈਸਡਰ ਸੀਗਾ ਤੇ ਇੱਥੇ ਇਹਨੂੰ ਇੰਡੀਆ ਲਿਆ ਕੇ ਇਹਨਾਂ ਨੇ ਚੋਣ ਲੜਾਈ। ਹੁਣ ਜਿਵੇਂ ਉਹ ਜਿਹੜਾ ਪੁਰੀ ਸੀ, ਹਰਦੀਪ ਪੁਰੀ, ਉਹ ਅੰਮ੍ਰਿਤਸਰੋਂ ਹਰਾਇਆ ਸੀ, ਉਵੇਂ ਤਰਨਜੀਤ ਸੰਧੂ ਵੀ ਇੱਥੋਂ ਹਰਾਤਾ ਤੇ ਲੱਗਦਾ ਇਹ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਉੱਥੇ ਰਾਜ ਸਭਾ ਦੇ ਵਿੱਚ ਲਿਜਾ ਕੇ ਬੀਜੇਪੀ ਵਾਲੇ ਕੋਈ ਅਹੁਦਾ ਜ਼ਰੂਰ ਦੇਣਗੇ। ਤੇ ਜਿਹੜੀ ਭਾਜਪਾ ਨੇ ਰਾਮ ਮੰਦਿਰ ਬਣਾਇਆ, ਹਿੰਦੂ ਜਜ਼ਬਾਤਾਂ ਨੂੰ ਪੂਰਾ ਲਾਂਬੂ ਲਾਇਆ, ਉਹਦੇ ਕਮਾਲ ਦੀ ਬਾਤ ਆ ਕਿ ਭਾਜਪਾ ਅਯੋਧਿਆ ਦੇ ਵਿੱਚ ਜਿਹੜਾ ਹਲਕਾ ਫੈਜ਼ਾਬਾਦ ਪੈਂਦਾ ਉੱਥੋਂ ਵੀ ਮਤਲਬ ਹਾਰ ਗਈ ਆ। ਸੋ ਬਹੁਤ ਸਾਰੇ ਜਿਹੜੇ ਅੱਡ-ਅੱਡ ਸੀਟਾਂ ਦੇ ਨਤੀਜੇ ਨੇ ਉਹ ਬੜੇ ਭਾਵਪੂਰਤ ਨੇ
ਹੈਰਾਨੀਜਨਕ ਨੇ। ਤੇ ਇਸ ਸਾਰੇ ਕਾਸੇ ਦੇ ਵਿੱਚ ਇਹ ਗੱਲਾਂ ਬਾਤਾਂ ਇਸ ਕਰਕੇ ਕਰਨੀਆਂ ਜ਼ਰੂਰੀ ਨੇ ਕਿ ਸਾਡੀ ਕੌਮ ਦੀ ਹੋਣੀ ਇਹਨਾਂ ਗੱਲਾਂ ਨਾਲ ਜੁੜੀ ਹੋਈ ਹੈ। ਗੱਲਾਂ ਆਪਾਂ ਕਰਦੇ ਆ, ਇੱਕ ਪਾਸੇ ਤਾਂ ਜੂਨ 84 ਦਾ ਘੱਲੂਘਾਰਾ ਇਹਨਾਂ ਦਿਨਾਂ ਦੇ ਵਿੱਚ ਮਨਾਉਣਾ। ਕੱਲ ਨੂੰ 5 ਜੂਨ ਹੈ ਤੇ ਇੱਥੇ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ ਆ। 6 ਜੂਨ ਨੂੰ ਦਰਬਾਰ ਸਾਹਿਬ 'ਚ ਪ੍ਰੋਗਰਾਮ ਆ, ਮਹਿਤਾ ਚੌਂਕ ਇੱਕ ਵੱਖਰਾ ਪ੍ਰੋਗਰਾਮ ਆ। ਉਪਰੰਤ ਅੰਮ੍ਰਿਤਸਰ ਬੰਦ ਹਰ ਸਾਲ ਵਾਂਗ ਇਸ ਵਾਰ ਵੀ ਅੰਮ੍ਰਿਤਸਰ ਬੰਦ ਹੋਣਾ। ਤੇ ਇਹ ਘੱਲੂਘਾਰਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ, ਇਹਦੇ ਸੰਬੰਧ ਵਿੱਚ ਸਾਡੀ ਕੌਮ ਦਾ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਵੱਲ ਹੀ ਧਿਆਨ ਲੱਗਿਆ ਰਿਹਾ ਤੇ ਇਸ ਪਾਸੇ ਧਿਆਨ ਘੱਟ ਸੀ। ਦੂਜੇ ਪਾਸੇ ਸਾਡੀ ਕੌਮ ਨੇ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਬਾਦਲ ਕਿਆਂ ਨੂੰ ਪੂਰਾ ਠੋਕ ਕੇ ਜਵਾਬ ਦਿੱਤਾ ਹੈ, ਉਹ ਚੇਤੇ ਰੱਖਣ ਦੀ ਲੋੜ ਹੈ ਕਿ ਜਦੋਂ ਇਹਨਾਂ ਨੇ ਡੇਰਾ ਸਰਸੇ ਨਾਲ ਜਾਂ ਸਿੱਖੀ ਦੇ ਹੋਰ ਦੁਸ਼ਮਣਾਂ ਨਾਲ ਸਾਂਝ ਪਾ ਕੇ ਲੰਮੇ ਅਰਸੇ ਤੋਂ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਹਨਾਂ ਨੂੰ ਲਗਾਤਾਰ ਹਰਾਇਆ ਜਾ ਰਿਹਾ ਪੰਥ ਵੱਲੋਂ, ਸੰਗਤ ਵੱਲੋਂ। ਤੇ ਅਜੇ ਵੀ ਸਿੱਖਾਂ ਨੂੰ ਇਹਨਾਂ ਤੇ ਪੂਰਾ ਗੁੱਸਾ। ਸੋ ਇਸ ਵਾਰ ਫਿਰ ਇਹਨਾਂ ਨੂੰ ਗਹਿ ਗੱਡਵੀਂ ਕਰਾਰੀ ਜਿਹੜੀ ਹਾਰ ਆ ਉਹ ਸਾਰੇ ਪੰਜਾਬ ਦੇ ਵਿੱਚੋਂ ਹੀ ਮਿਲੀ ਆ। ਤੇ ਕੱਲੀ ਬੀਬਾ ਹਰਸਿਮਰਤ ਕੌਰ ਵਾਲੀ ਸੀਟ ਇਹਨਾਂ ਨੇ ਆਪਦਾ ਜਿਵੇਂ ਕਹਿੰਦੇ ਨੱਕ ਰਹਿ ਗਿਆ, ਆਪਦੀ ਇੱਜ਼ਤ ਬਚ ਗਈ ਪਰਿਵਾਰ ਦੀ, ਇੰਨਾ ਕਿ ਇਹਨਾਂ ਨੇ ਜ਼ਰੂਰ ਕਰ ਲਿਆ। ਇਹਦੇ ਉੱਤੇ ਇੱਕ ਟਿੱਪਣੀ ਕਰਕੇ ਆਪਾਂ ਅਸਲ ਮੁੱਦੇ ਵੱਲ ਆਵਾਂਗੇ ਕਿ ਬੀਜੇਪੀ ਦਾ ਐਤਕੀ ਬਾਹਲਾ ਜ਼ੋਰ ਇਸ ਗੱਲ ਤੇ ਸੀ ਕਿ ਸਾਨੂੰ ਪੰਜਾਬ ਚੋਂ ਵੋਟ ਵਾਟ ਤਾਂ ਪੈਣੀ ਨਹੀਂ, ਪੰਜਾਬ ਤੋਂ ਕੀ ਸਾਨੂੰ ਹਰਿਆਣੇ ਚੋਂ ਵੀ ਨਹੀਂ ਪੈਣੀ, ਸਾਨੂੰ ਰਾਜਸਥਾਨ ਚੋਂ ਵੀ ਨਹੀਂ ਪੈਣੀ, ਪਰ ਅਸੀਂ ਬਾਕੀ ਸਾਰੇ ਭਾਰਤ ਦੇ ਲੋਕਾਂ ਦੇ ਜਜ਼ਬਾਤ ਇਸ ਤਰੀਕੇ ਨਾਲ ਭੜਕਾਈਏ ਕਿ ਸਾਨੂੰ ਇਹ ਘਾਟਾ ਪੂਰਾ ਹੋ ਜੇ। ਤੇ ਉਹਨਾਂ ਨੇ ਇਸ ਵਾਰ ਇੰਨਾ ਕੀ ਰੱਖਿਆ ਹੋਇਆ ਸੀ ਕਿ ਬਾਦਲ ਕਿਆਂ ਤੋਂ ਬਗੈਰ ਅਸੀਂ ਪੰਜਾਬ ਦੇ ਵਿੱਚ ਕਿੰਨੀ ਕੁ ਵੋਟ ਵੱਧ ਤੋਂ ਵੱਧ ਲੈ ਜਾਈਏ, ਤੇ ਉਹ ਐਤਕੀ ਸਾਫ਼ ਦਿਖਦੀ ਆ। ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਤੇ ਉਹਨਾਂ ਦਾ ਨਿਸ਼ਾਨਾ ਜਿਵੇਂ ਆਪਾਂ ਕੱਲ ਕਿਹਾ ਸੀ ਕਿ ਅਗਲੀ ਵਾਰ ਥੋੜਾ ਜਿਹਾ ਹੋਰ, ਉਸ ਤੋਂ ਅਗਲੀ ਵਾਰ ਥੋੜਾ ਜਿਹਾ ਹੋਰ, ਵੀ ਇੱਕ ਨਾ ਇੱਕ ਦਿਨ ਕੇਸਾਧਾਰੀ ਹਿੰਦੂ ਜਾਂ ਬਾਹਮਣ ਕੋਈ ਆਪਾਂ ਪੰਜਾਬ ਦਾ ਮੁੱਖ ਮੰਤਰੀ ਬੀਜੇਪੀ ਦੇ ਵੱਲੋਂ ਬਣਾਉਣਾ, ਇਹ ਉਹਨਾਂ ਦਾ ਏਜੰਡਾ। ਉਹਨਾਂ ਨੂੰ ਇਸ ਵਾਰ ਦੀ ਇਸ ਇਲੈਕਸ਼ਨ ਮੌਕੇ ਪੂਰੀ ਤਸੱਲੀ ਆ ਕਿ ਅਸੀਂ ਜੋ ਸੋਚਿਆ ਸੀ ਉਹ ਕਰ ਲਿਆ। ਇਹ ਗੱਲ ਨੂੰ ਨੋਟ ਰੱਖਿਓ, ਬੀਜੇਪੀ ਦੀ ਪੂਰੀ ਤਸੱਲੀ ਆ ਕਿ ਬੀਜੇਪੀ ਨੇ ਜੋ ਸੋਚਿਆ ਸੀ ਕਿ ਅਸੀਂ ਤਾਂ ਆਪਦਾ ਵੋਟ ਸ਼ੇਅਰ ਆ ਉਹ ਵਧਾਉਣਾ, ਉਹਨਾਂ ਦਾ ਨਿਸ਼ਾਨਾ ਪੂਰਾ ਹੋ ਗਿਆ। ਜਿਹੜੀ ਕਾਂਗਰਸ ਪਾਰਟੀ ਸੀ ਉਹਨਾਂ ਨੂੰ ਤਾਂ ਲੋੜੋਂ ਵੱਧ ਮਿਲ ਗਿਆ ਨਾ, ਉਮੀਦ ਸੇ ਦੁਗਣਾ, ਉਹ ਕੰਮ ਹੋਇਆ ਉਹਨਾਂ ਨਾਲ। ਉਹਨਾਂ ਦਾ ਸਾਰਾ ਜ਼ੋਰ ਇਹ ਸੀ ਕਿ ਬਿਆੰਤੇ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਨੂੰ ਹਰਾਉਣਾ ਹੈ, ਕਿਉਂਕਿ ਸਾਡੀ ਪਿੱਠ 'ਚ ਛੁਰਾ ਮਾਰਿਆ ਤੇ ਅਸੀਂ ਆਪਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜਿਤਾਉਣਾ। ਉਹ ਲੁਧਿਆਣੇ ਤੋਂ ਉਹਨਾਂ ਨੇ ਇਹ ਕੰਮ ਤਾਂ ਕਰ ਹੀ ਲਿਆ, ਰਵਨੀਤ ਬਿੱਟੂ ਹਰਾ ਲਿਆ, ਵੜਿੰਗ ਨੂੰ ਜਿਤਾ ਲਿਆ, ਉਪਰੰਤ 6 ਸੀਟਾਂ ਉਹਨਾਂ ਨੇ ਹੋਰ ਕਾਬੂ ਕਰ ਲਈਆਂ। ਸੋ ਕਾਂਗਰਸ ਵੀ ਤਸੱਲੀ 'ਚ ਆ ਵੀ ਅਸੀਂ ਜੋ ਸੋਚਿਆ ਸੀ ਉਹ ਹੋ ਗਿਆ। ਤੇ ਜਿਹੜੇ ਸੀ ਬਾਦਲ ਦਲ ਵਾਲੇ, ਉਹਨਾਂ ਨੇ ਇਹ ਸੋਚਿਆ ਹੋਇਆ ਸੀ ਕਿ ਲੁਧਿਆਣਾ ਬਾਕੀ ਤਾਂ ਸਾਰਾ ਪੰਜਾਬ ਜਾਂਦਾ ਜਾਵੇ, ਪਰ ਅਸੀਂ ਬਠਿੰਡੇ ਵਾਲੀ ਸੀਟ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਜਿੱਤਣੀ ਆ। ਸੋ ਬਠਿੰਡੇ ਵਾਲੀ ਸੀਟ ਬੀਬਾ ਹਰਸਿਮਰਤ ਨੂੰ ਜਿਤਾ ਕੇ ਬਾਦਲ ਪਰਿਵਾਰ ਤੇ ਬਾਦਲ ਦਲ ਉਹ ਵੀ ਸੈਟੀਸਫਾਈ ਆ ਵੀ ਚਲੋ ਜੋ ਅਸੀਂ ਜਿੰਨਾ ਕੁ ਸੋਚਿਆ ਸੀ ਉਹ ਹੋ ਗਿਆ। ਆਮ ਆਦਮੀ ਪਾਰਟੀ ਵਾਲਿਆਂ ਨੇ ਜਿੰਨਾ ਕੁ ਪਿਛਲੇ 2 ਸਾਲ 'ਚ ਲੋਕਾਂ ਨੂੰ ਦੁਖੀ ਕੀਤਾ, ਦੁਖੀ ਨਾਲੋਂ ਵੱਧ ਜਲੀਲ ਵਾਲਾ ਕੀਤਾ। ਉਹਨਾਂ ਨੂੰ ਪਤਾ ਹੀ ਸੀ ਵੀ ਜਿੰਨੀਆਂ ਮਰਜ਼ੀ ਝੂਠ ਤੂਫਾਨ ਬੋਲੀ ਜਾਓ, ਸਾਡੇ ਤਾਂ ਚਾਹੇ ਕੁਲਦੀਪ ਸਿੰਘ ਧਾਲੀਵਾਲ ਜਾਂ ਹੋਰ ਜੋ ਮਰਜ਼ੀ ਭਗਾਈ ਮਾਰੀ ਜਾਣ, ਲੋਕਾਂ ਨੇ ਸਾਨੂੰ ਵੋਟ ਨਹੀਂ ਪਾਉਣੀ। ਸੋ ਉਹ ਜ਼ਰੂਰ ਕਹਿੰਦੇ ਰਹੇ 13-0, ਤੋਂ ਉਹਦੇ ਸਾਰਿਆਂ ਨੂੰ ਹਾਸਾ ਆਉਂਦਾ ਸੀ 13-0 ਕਿੱਥੇ, ਤੁਸੀਂ ਜਿਹੜਾ 0-13 ਹੋਣਾ ਤੇ ਉਹ ਉਹਨਾਂ ਨਾਲ ਹੋ। ਹੋਰ ਵੀ ਜਿਹਦੇ ਬਾਰੇ ਗੱਲ ਕਰਨੀ ਆ ਉਹਦੇ ਚੋਂ ਚਲੋ ਆਪਾਂ ਆਪਦੇ ਜਿਹੜੇ ਪੰਥ ਵਾਲੇ ਆ ਉਸ ਪਾਸੇ ਤੋਂ ਆ ਜਾਓ ਵੀ ਸਰਬਜੀਤ ਸਿੰਘ ਮਲੋਆ ਨੂੰ ਜਿਤਾਉਣਾ ਸੀ, ਜਿਤਾ ਲਿਆ, ਤੇ ਅਮਰਤਪਾਲ ਸਿੰਘ ਨੂੰ ਜਿਤਾਉਣਾ ਸੀ, ਜਿਤਾ ਲਿਆ। ਹੁਣ ਗੱਲ ਕਰਦੇ ਆ ਆਪਾਂ ਅਸਲੀ ਵੀ ਇਹ ਸਾਰਿਆਂ ਦਾ ਤਾਂ ਸਰ ਗਿਆ ਜੀ। ਹੁਣ ਸਿੱਖਾਂ ਦਾ ਕੀ ਬਣਿਆ, ਸਿੱਖ ਕੌਮ ਦਾ ਕੀ ਬਣਿਆ, ਉਸ ਡੁੱਲੇ ਹੋਏ ਖੂਨ ਦਾ ਕੀ ਬਣਿਆ ਜਿਹੜਾ ਜੂਨ 84 ਦੇ ਵਿੱਚੋਂ ਖਾਲਿਸਤਾਨ ਦਾ ਸਾਡੇ ਹੱਥ 'ਚ ਝੰਡਾ ਤੇ ਏਜੰਡਾ ਫੜਾ ਕੇ ਸੁਰਖਰੂ ਹੋ ਗਿਆ। ਉਹ ਸ਼ਹੀਦ ਤਾਂ ਆਪਦਾ ਫਰਜ਼ ਨਿਭਾ ਗਏ, ਹੁਣ ਵਾਰੀ ਆਪਣੀ ਆ।
ਤੇ ਆਪਾਂ ਨੂੰ ਭਾਰਤ ਮਾਤਾ ਕੀ ਜੈ ਚੜੀ ਹੋਈ ਹੈ। ਇੱਕ ਰਾਜਾ ਸੀ ਕਹਿੰਦੇ, ਉਹ ਬੜਾ ਇੱਕ ਦਿਨ ਦੁਖੀ ਜਿਹਾ ਹੋ ਗਿਆ ਵੀ ਯਾਰ ਸਾਡੇ ਟੈਕਸ ਕਿੰਨਾ ਲਾਇਆ ਹੋਇਆ ਮੁਲਕ ਦੇ ਵਿੱਚ ਲੋਕਾਂ ਤੇ। ਉਹ ਆਪਦੇ ਵਜ਼ੀਰ ਨੂੰ ਕਹਿੰਦਾ ਵੀ ਮੈਨੂੰ ਲੱਗਦਾ ਲੋਕ ਦੁਖੀ ਨੇ, ਆਪਾਂ ਮਾੜਾ ਜਿਹਾ ਬੋਝ ਘਟਾ ਦਈਏ ਟੈਕਸ ਦਾ। ਉਹ ਕਹਿੰਦਾ ਰਾਜਨ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਇਹ ਲੋਕ ਏਦਾਂ ਹੀ ਲੋਟ ਆਉਂਦੇ ਆ, ਇਹ ਗੁਲਾਮ ਲੋਕ ਨੇ, ਇਹਨਾਂ ਤੇ ਜਿੰਨਾ ਬੋਝ ਵੱਧ ਪਵੇ ਉਨਾ ਹੀ ਠੀਕ ਆ, ਇਹ ਛਤਰਾਂ ਦੇ ਯਾਰ ਨੇ। ਉਹ ਕਹਿੰਦੇ ਜੀ ਕਮਾਲ ਦੀ ਬਾਤ ਆ। ਉਹ ਕਹਿੰਦਾ ਲੈ ਮੈਂ ਤੈਨੂੰ ਦਿਖਾ ਦਿੰਦਾ, ਤੂੰ ਐ ਕਰ ਜਿੰਨਾ ਟੈਕਸ ਆ ਇਹਦੇ ਚ ਦੁੱਗਣਾ ਕਰ ਦੇ ਟੈਕਸ। ਉਹਨੇ ਦੁੱਗਣਾ ਕਰਤਾ, ਲੋਕ ਫੇਰ ਦੁੱਗਣਾ ਟੈਕਸ ਵੀ ਆਰਾਮ ਨਾਲ ਦੇਈ ਜਾਣ। ਤੇ ਰਾਜੇ ਨੂੰ ਪੂਰਾ ਪਤਾ ਸੀ ਕਿ ਲੋਕ ਦੁਖੀ ਨੇ, ਪਰ ਆਵਾਜ਼ ਨਹੀਂ ਬੁਲੰਦ ਕਰਦੇ, ਬੋਲਦੇ ਬਿਲਕੁਲ ਨਹੀਂ, ਦੁੱਗਣਾ ਟੈਕਸ ਵੀ ਦੇਣ ਲੱਗੇ। ਉਹ ਜਿਹੜਾ ਵਜ਼ੀਰ ਸੀ ਉਹ ਹੱਸਿਆ ਕਰੇ। ਉਹ ਕਹਿੰਦਾ ਵਜ਼ੀਰ ਨੂੰ ਵੀ ਯਾਰ ਲੋਕ ਇੰਨੇ ਗਏ ਗੁਜ਼ਰੇ ਆ। ਉਹ ਕਹਿੰਦਾ ਜੀ ਚਾਹੇ ਤੁਸੀਂ ਹੋਰ ਇਹਦੇ ਚ ਕਰ ਦੋ, ਤਿੱਗਣਾ ਕਰ ਦੋ, ਇਹਨਾਂ ਨੇ ਫੇਰ ਵੀ ਨਹੀਂ ਚੂੰ ਕਰਨੀ। ਇਹ ਇਹੋ ਜਿਹੇ ਹੀ ਨੇ, ਇਹ ਤਾਂਹੀਓ ਤਾਂ ਜੁੱਤੀਆਂ ਖਾਂਦੇ ਆ। ਇਹਨਾਂ ਦੀ ਫਿਤਰਤ ਜਿਹੜੀ ਆ ਉਹ ਇਹਨਾਂ ਤੇ ਜੁੱਤੀਆਂ ਪਵਾਉਂਦੀ ਆ, ਤਾਂਹੀਓ ਇਹ ਜੁੱਤੀਆਂ ਖਾਂਦੇ ਆ। ਜੇ ਤੁਸੀਂ ਨਹੀਂ ਮਾਰੋਗੇ ਕੋਈ ਹੋਰ ਰਾਜਾ ਮਾਰ ਦੂ, ਇਹਨਾਂ ਨੇ ਤਾਂ ਜੁੱਤੀਆਂ ਹੀ ਖਾਣੀਆਂ ਨੇ। ਉਹ ਕਹਿੰਦਾ ਚੱਲ ਆਪਾਂ 3 ਗੁਣਾ ਟੈਕਸ ਲਾ ਕੇ ਦੇਖਦੇ। ਤੋ ਜਿਹੜਾ ਪਹਿਲਾ ਟੈਕਸ 100 ਰੁਪਈਆ ਹੋਊਗਾ, 200 ਰੁਪਈਆ ਕਰਤਾ, ਫਿਰ 300 ਰੁਪਈਆ ਵੀ ਕਰ ਲਿਆ ਅਗਲਿਆਂ ਨੇ। ਤੇ ਇਸ ਗੱਲ ਤੋਂ ਬਾਅਦ ਫਿਰ ਰਾਜੇ ਨੂੰ ਪੂਰਾ ਪਤਾ ਵੀ ਲੋਕ ਦੁਖੀ ਨੇ, ਪਰ ਕੋਈ ਵੀ ਚੂੰ ਨਹੀਂ ਕਰਦਾ। ਕਹਿੰਦਾ ਕਮਾਲ ਦੀ ਗੱਲ ਆ, ਇਹੋ ਜਿਹੇ ਲੋਕ ਨੇ, ਇਹੋ ਜਿਹੀ ਪਰਜਾ ਮੇਰੀ। ਕਹਿੰਦਾ ਰਾਜਨ ਤੁਸੀਂ ਚਾਹੇ ਹੋਰ ਔਖਾ ਕਰ ਲਓ। ਉਹ ਕਹਿੰਦਾ ਜੀ ਪੈਸਾ ਤਾਂ ਮੈਂ ਹੋਰ ਨਹੀਂ ਵਧਾਉਂਦਾ, ਪਰ ਚਲੋ ਐ ਕਰਦੇ ਆ ਵੀ ਟੈਕਸ ਦੇ ਨਾਲ ਨਾਲ ਹੁਣ ਜੁੱਤੀਆਂ ਦੀ ਸ਼ਰਤ ਰੱਖ ਦਿੰਦੇ ਵੀ ਜਦੋਂ ਕੋਈ ਟੈਕਸ ਦੇਣ ਆਊਗਾ ਉਹਦੇ ਸਿਰ ਦੇ ਉੱਤੇ 5-5 ਛਿੱਤਰ ਮਾਰਨੇ ਆ। ਉਹ ਕਹਿੰਦਾ ਜੀ ਇਹ ਵੀ ਐਲਾਨ ਕਰਤਾ। ਜਦੋਂ ਲੋਕਾਂ ਨੇ ਫਿਰ ਵੀ ਇਤਰਾਜ਼ ਨਹੀਂ ਕੀਤਾ ਵੀ ਨਾਲੇ ਟੈਕਸ ਦਿੰਦੇ ਆ ਦੁੱਗਣਾ ਤਿੱਗਣਾ, ਨਾਲੇ ਛਿੱਤਰ ਖਾਂਦੇ ਆ, ਇਹ ਰਾਜਾ ਕੀ ਕਰਦਾ। ਲੋਕਾਂ ਨੇ ਜਦੋਂ ਇਹ ਨਾ ਇਤਰਾਜ਼ ਕੀਤਾ ਤਾਂ ਰਾਜੇ ਨੇ ਤਰਸ ਕਰਕੇ ਵਜ਼ੀਰ ਨੂੰ ਕਹਿ ਕੇ ਇੱਕ ਇਕੱਠ ਸੱਦ ਲਿਆ ਵੀ ਇਕੱਠ ਦੇ ਵਿੱਚ ਪੁੱਛਦੇ ਆ ਇਹਨਾਂ ਨੂੰ ਵੀ ਸ਼ਾਇਦ ਮੇਰੇ ਮੂੰਹ ਤੇ ਕਹਿ ਦੇਣ ਯਾਰ ਮੇਰੇ ਰਾਜ ਵਿੱਚ ਲੋਕ ਦੁਖੀ ਨੇ, ਮੈਂ ਇਹਨਾਂ ਨੂੰ ਸਮਝਾਵਾਂ ਵੀ ਭਾਈ ਤੁਹਾਡੇ ਤੇ ਜ਼ੁਲਮ ਕਰ ਰਹੇ ਆ, ਇਹ ਮਾੜੀ ਗੱਲ ਆ, ਏਦਾਂ ਨਹੀਂ ਹੋਣਾ ਚਾਹੀਦਾ। ਕਹਿੰਦਾ ਵੀ ਜੇ ਕਿਸੇ ਨੂੰ ਦੁੱਖ ਤਕਲੀਫ ਆ ਤਾਂ ਦੱਸੋ ਮੈਨੂੰ, ਆਪਾਂ ਹੁਣੀ ਉਹਦਾ ਇਲਾਜ ਕਰਾਂਗੇ। ਤੇ ਸਾਰੇ ਉੱਥੇ ਹੱਥ ਜੋੜ ਕੇ ਨਹੀਂ ਜੀ ਬਹੁਤ ਵਧੀਆ, ਠੀਕ ਚੱਲ ਰਿਹਾ ਜੀ, ਤੁਹਾਡੇ ਰਾਜ ਵਿੱਚ ਲਹਿਰਾਂ ਵਹਿਰਾਂ ਮੌਜਾਂ ਲੱਗੀਆਂ ਪਈਆਂ। ਉਹ ਰਾਜਾ ਕਹਿੰਦਾ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ, ਤੁਸੀਂ ਇੱਕ ਵਾਰੀ ਮੂੰਹ ਚੋਂ ਕੱਢੋ ਸਹੀ, ਆਪਾਂ ਉਹ ਗੱਲ, ਉਹ ਤਾਂ ਪੂਰੇ ਹਿੰਟ ਦੇਵੇ ਵੀ ਤੁਸੀਂ ਮਾੜਾ ਜਿਹਾ ਕਹੋ ਤਾਂ ਸਹੀ, ਆਪਾਂ ਤੁਹਾਡਾ ਸਾਰਾ ਟੈਕਸ ਵੈਕਸ ਦਾ ਸਾਰਾ ਮਸਲਾ ਕੋਈ ਹੱਲ ਕਰੀਏ ਜੁੱਤੀਆਂ। ਉਹ ਫੇਰ ਸਾਰੇ ਉੱਥੇ ਨਹੀਂ ਜੀ ਕੋਈ ਚੱਕਰ ਹੀ ਨਹੀਂ, ਜਿਹੜੇ ਪੂਰੇ ਕੜਾਮ ਚੌਧਰੀ ਹੁੰਦੇ ਆ ਹਰ ਇਕੱਠ ਦੇ ਵਿੱਚ, ਕੋਈ ਗੱਲ ਹੀ ਨਹੀਂ ਜੀ ਰਾਜਨ, ਤੁਹਾਡੇ ਰਾਜ ਵਿੱਚ ਮੌਜਾਂ ਲੁੱਟਦੇ ਆ, ਬੁੱਲੇ ਵੜਦੇ। ਉਹ ਰਾਜਾ ਕਹਿੰਦਾ ਵੀ ਤੁਹਾਨੂੰ ਕਿਸੇ ਨੂੰ ਕੋਈ ਲੋੜ, ਕੋਈ ਮਸਲਾ, ਕੋਈ ਟੈਕਸ ਵੈਕਸ ਦੀ ਕੋਈ ਗੱਲ ਚੇਤੇ ਕਰਾਵੇ ਵੀ ਤੁਹਾਡੇ ਜੁੱਤੀਆਂ ਪੈਂਦੀਆਂ ਨੇ, ਤੁਸੀਂ ਉਸ ਗੱਲ ਬਾਰੇ ਬੋਲੋ। ਉਹ ਕਹਿੰਦੇ ਜੀ ਕੋਈ ਮਸਲਾ ਨਹੀਂ, ਟੈਕਸ ਵੀ ਦੇਈ ਜਾਂਦੇ ਆ ਜੀ, ਕੋਈ ਚੱਕਰ ਨਹੀਂ ਬਸ। ਰਾਜਾ ਬੜਾ ਹੈਰਾਨ ਹੋਇਆ, ਬੜੇ ਢੀਠ ਲੋਕ ਨੇ, ਬੜੇ ਗੁਲਾਮ ਬਿਰਤੀ ਦੇ ਮਾਰੇ ਹੋਏ ਨੇ। ਰਾਜਾ ਕਹਿੰਦਾ ਵੀ ਤੁਸੀਂ ਦੱਸੋ ਤਾਂ ਸਹੀ, ਕੋਈ ਮੂੰਹ ਚੋਂ ਗੱਲ ਕੱਢੋ ਤਾਂ ਸਹੀ, ਮੈਂ ਤਿਆਰ ਬੈਠਾ। ਉਹ ਹਿੰਟ ਦੇਵੇ ਪੂਰੇ, ਪਰ ਮੂਹਰੇ ਉਹ ਚੌਧਰੀ ਸਾਹਿਬ ਨੇ ਫਰਮਾਇਆ, ਕਹਿੰਦਾ ਜੀ ਜਿਹੜੇ ਤੁਸੀਂ ਜੁੱਤੀਆਂ ਮਾਰ ਲਈ ਬੰਦੇ ਰੱਖੇ ਹੋਏ ਆ ਨਾ, ਉਹ ਬੰਦੇ ਵਧਾਓ, ਸਾਨੂੰ ਪੈਸੇ ਦੇਣ ਦੀ ਤਾਂ ਤਕਲੀਫ ਘੱਟ ਵਾ, ਸਾਨੂੰ ਟਾਈਮ ਬਹੁਤ ਲੱਗਦਾ ਜਦੋਂ ਅਸੀਂ ਜੁੱਤੀਆਂ ਖਾਣੀਆਂ ਹੁੰਦੀਆਂ ਨੇ ਨਾ, ਤੇ ਉਦੋਂ ਬੰਦੇ ਥੋੜੇ ਜਿਹੇ ਘੱਟ ਨੇ, ਤੇ ਤੁਸੀਂ ਉੱਥੇ ਬੰਦੇ ਵਧਾਓ। ਰਾਜਾ ਮੱਥੇ ਤੇ ਹੱਥ ਮਾਰੇ ਵੀ ਆਹ ਵਾ ਇਸ ਮੁਲਕ ਦੀ ਸਾਡੀ ਆਬਾਦੀ, ਇਹ ਆ ਸਾਡੇ ਮੁਲਕ ਦੇ ਸਿਟੀਜ਼ਨ, ਆਹੀ ਹਾਲ ਸਾਡੀ ਕੌਮ ਦਾ ਵੈਸ। ਜਿਹੜੇ ਸਾਡੇ ਚੌਧਰੀ ਨੇ, ਜਿਹੜੇ ਸਾਡੇ ਆਗੂ ਨੇ, ਉਹ ਇਹ ਕਹਿਣ ਦੀ ਜੁਰਤ ਵਾਲਾ ਤਾਂ ਕੋਈ ਬਿਰਲਾ ਹੀ ਆ ਜਿਹੜਾ ਕਵੇ ਕਿ ਇਸ ਮੁਲਕ ਦੇ ਸਿਸਟਮ ਵਿੱਚ ਸਾਡੇ 1947 ਤੋਂ ਜੁੱਤੀਆਂ ਪੈ ਰਹੀਆਂ ਨੇ। ਕਿਉਂ ਪੈ ਰਹੀਆਂ ਨੇ? ਅਸੀਂ ਇਸ ਮੁਲਕ ਦੇ ਕੀ ਲੱਗਦੇ ਆ? ਇਸ ਮੁਲਕ ਦੇ ਅਸੀਂ ਮਾਲਕ ਆ। ਇਸ ਦੇਸ਼ ਪੰਜਾਬ ਦੀ ਧਰਤੀ ਉੱਤੇ ਜਿਹੜਾ ਹਰਿਆਣਾ ਹਿਮਾਚਲ ਸਾਰਾ ਵਿੱਚ ਹੀ ਹੁੰਦਾ ਸੀ, ਦਿੱਲੀ ਤੱਕ ਦਾ ਪੰਜਾਬ ਹੁੰਦਾ ਸੀ, ਇਸ ਪੰਜਾਬ ਦੇ ਅਸੀਂ ਮਾਲਕ ਆ। 1849 ਤੋਂ ਜੋ ਇਤਿਹਾਸ ਦੇ ਵਿੱਚ ਟੋਟੇ ਸਾਡੇ ਹੁੰਦੇ ਰਹੇ, ਅੱਜ ਨਿੱਕਾ ਜਿਹਾ ਪੰਜਾਬ ਬਚ ਗਿਆ। ਤੇ ਅਸੀਂ ਗੁਨਾਹ ਕੀ ਕੀਤਾ? ਜਦੋਂ 1947 ਤੋਂ ਬਾਅਦ ਜੰਗਾਂ ਹੋਈਆਂ, ਇਸ ਮੁਲਕ ਲਈ ਲੜਨ ਮਰਨ ਦੀ ਵਾਰੀ ਆਈ,
1947 ਤੋਂ ਪਹਿਲਾਂ ਵਾਲਾ ਡਾਟਾ ਜਾਂ ਤਾਂ ਹਰੇਕ ਚੱਕੀ ਫਿਰਦਾ ਜੀ 97% ਸਾਡੀਆਂ ਕੁਰਬਾਨੀਆਂ ਨੇ। ਤੇ ਇੱਥੇ 1947 ਤੋਂ ਬਾਅਦ ਆ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਕਿਸੇ ਨੇ ਸਵਾਲ ਪੁੱਛਿਆ ਵੀ ਸਾਰੇ ਭਾਰਤ ਵਿੱਚੋਂ ਸਭ ਤੋਂ ਵੱਧ ਜੰਗੀ ਵਿਧਵਾਵਾਂ ਫੌਜ ਵਿੱਚ ਲੜ ਕੇ ਮਰਨ ਵਾਲਿਆਂ ਦੀਆਂ ਘਰ ਵਾਲੀਆਂ ਕਿਹੜੇ ਸੂਬੇ 'ਚ? ਸਭ ਤੋਂ ਵੱਧ ਪੰਜਾਬ 'ਚ। ਸੋ ਪੰਜਾਬ ਨੇ ਸਭ ਤੋਂ ਵੱਧ ਫੌਜੀ ਜਿਹੜੇ ਆ ਉਹ ਭਾਰਤ ਦੀ ਰਾਖੀ ਲਈ ਲੜਦਿਆਂ ਹੋਇਆਂ ਮਰਵਾਏ ਨੇ। ਭਾਰਤ ਵਿੱਚ ਹਰ ਪਿੰਡ ਦੇ ਵਿੱਚ ਇਹੋ ਜਿਹੇ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਦੇ ਘਰ ਦੇ ਮੈਂਬਰ ਇਸ ਮੁਲਕ ਲਈ ਫੌਜ ਦੇ ਵਿੱਚ ਮਾਰੇ ਗਏ। ਮੈਂ ਹੋਰ ਕਿਸੇ ਦੀ ਕੀ ਗੱਲ ਕਰਨੀ ਆ, ਜਦੋਂ ਇੱਥੇ ਜਦੋਂ ਭਾਈ ਜਗਤਾਰ ਸਿੰਘ ਦੁਬਾਰਾ ਗ੍ਰਿਫਤਾਰ ਹੋਏ ਆ, ਮੈਨੂੰ ਤੇ ਕੌਰਪਾਲ ਸਿੰਘ ਨੂੰ ਮਾਲ ਮੰਡੀ ਲੈ ਕੇ ਗਏ, ਉੱਥੇ ਸਾਡਾ ਡੋਜੀਆ ਜਿਹਾ ਭਰਨ ਲੱਗੇ। ਮੈਨੂੰ ਪੁੱਛਦਾ ਅਫਸਰ ਵੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਆ? ਮੈਂ ਕਿਹਾ ਜੀ ਸਾਬਕਾ ਫੌਜੀ ਆ, 1984 ਵਿੱਚ ਛੱਡਿਆ ਇਸ। ਅੱਛਾ, ਤੁਹਾਡਾ ਭਰਾ ਕਿੰਨੇ ਹੋ? ਮੈਂ ਕਿਹਾ ਜੀ 2। ਦੂਜਾ ਕੀ ਕੰਮ ਕਰਦਾ? ਮੈਂ ਕਿਹਾ ਜੀ ਸਾਬਕਾ ਫੌਜੀ ਆ। ਤੁਹਾਡੀਆਂ ਭੈਣਾਂ ਕਿੰਨੀਆਂ? ਮੈਂ ਕਿਹਾ ਜੀ 3। ਵਿਆਹੀਆਂ ਕਿੰਨੀਆਂ? ਮੈਂ ਕਿਹਾ ਜੀ 2। ਪ੍ਰਾਹੁਣੇ ਤੁਹਾਡੇ ਜਵਾਈ ਭਾਈ ਤੁਹਾਡੇ ਕੀ ਕੰਮ ਕਰਦੇ ਆ? ਮੈਂ ਕਿਹਾ ਜੀ ਸਾਬਕਾ ਫੌਜੀ ਆ। ਉਹ ਅਫਸਰ ਹੱਸ ਪਿਆ, ਕਹਿੰਦਾ ਤੁਹਾਡਾ ਸਾਰਾ ਟੱਬਰ ਦਾ ਫੌਜ ਚ ਆਵੇ, ਤੂੰ ਕਿਹੜੀ ਫੌਜ ਵੱਲ ਹੋ ਗਿਆ? ਮੈਂ ਕਿਹਾ ਜੀ 1984 ਨੇ ਅਕਲ ਦੇਤੀ, ਹੁਣ ਮੇਰੇ ਪਿਓ ਨੂੰ ਪਰਾਂ ਚਾਹ ਰਹਿੰਦਾ ਵੀ ਮੇਰਾ ਪੁੱਤ ਖਾਲਿਸਤਾਨ ਦੇ ਸੰਘਰਸ਼ ਵਿੱਚ, ਅਦਰਵਾਈਜ਼ ਮੈਂ ਵੀ ਖਨੀ ਇਸੇ ਭਾਰਤ ਮਾਤਾ ਦੀ ਸੇਵਾ ਕਰਦਾ, ਤਿਰੰਗੇ ਨੂੰ ਸਲਾਮੀਆਂ ਦਿੰਦਾ ਕਰਦਾ। ਇਹਦਾ ਤੁਸੀਂ ਸਾਡੇ ਛਿੱਤਰ ਫਿਰ ਕੇ ਸਾਨੂੰ ਚੇਤੇ ਕਰਾਇਆ। 1984 ਤੋਂ ਪਹਿਲਾਂ ਜਦੋਂ 26 ਜਨਵਰੀ 15 ਅਗਸਤ ਨੂੰ ਟੈਲੀਵਿਜ਼ਨ ਦੇ ਉੱਤੇ ਝੰਡਾ ਝੁੱਲਣਾ ਤੇ ਅਸੀਂ ਸਾਰੇ ਨਿਆਣੇ ਹੁੰਦੇ ਸੀ, ਟੀਵੀ ਦੇ ਮੂਹਰੇ ਬਹਿ ਜਾਣਾ ਵੀ ਲੈ ਬਈ ਪਤਾ ਨਹੀਂ। ਉਦੋਂ ਪਾਕਿਸਤਾਨ ਤੇ ਮੁਸਲਮਾਨ ਸਾਨੂੰ ਦੁਸ਼ਮਣ ਲੱਗਦੇ ਹੁੰਦੇ ਸੀ, ਕਿਉਂਕਿ ਫਿਲਮਾਂ ਦੇ ਵਿੱਚ, ਟੀਵੀ ਦੇ ਉੱਤੇ ਜਾਂ ਰੇਡੀਓ ਉੱਤੇ ਜਾਂ ਕਿਤਾਬਾਂ ਕਹਾਣੀਆਂ ਸਭ ਪਾਸੇ ਇਹੀ ਦਿਖਾਇਆ ਹੁੰਦਾ ਸੀ, ਫਿਲਮਾਂ ਵਿੱਚ ਵੀ ਇਹੀ ਚੱਲਦਾ। ਤੇ ਇਸ ਮਾਹੌਲ ਦੇ ਵਿੱਚ ਉਦੋਂ ਸਾਨੂੰ ਕਿੱਥੇ ਅਕਲ ਆਉਣੀ ਸੀ? ਇਹ ਤਾਂ ਇੰਦਰਾ ਗਾਂਧੀ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਨੂੰ, ਮੇਰੇ ਵਰਗਿਆਂ ਨੂੰ ਅਕਲ ਆਈ ਕਿ ਇਹ ਮੁਲਕ, ਇਸ ਮੁਲਕ ਦਾ ਹਾਕਮ, ਇਸ ਮੁਲਕ ਦਾ ਸਾਰਾ ਨਿਜ਼ਾਮ ਸਾਡੇ ਨਾਲ ਕਿਵੇਂ ਦੁਸ਼ਮਣੀ ਰੱਖਦਾ, 5 ਸਦੀਆਂ ਦਾ ਵੈਰ ਕੀ ਆ, ਉਦੋਂ ਅਕਲ ਹੈ। ਖੈਰ, ਇਸ ਭਾਰਤ ਦੇ ਰਾਖੀ ਲਈ ਸਾਡਾ ਪੰਜਾਬ ਜਿਹੜਾ ਹੈ ਉਹ ਸਭ ਤੋਂ ਵੱਧ ਜੰਗੀ ਵਿਧਵਾਵਾਂ ਇੱਥੇ ਹੈਗੀਆਂ, ਕਿਉਂਕਿ ਜੀ ਅਸੀਂ ਸਭ ਤੋਂ ਵੱਧ ਜਾਨਾਂ ਵਾਰੀਆਂ। ਤੇ ਜਿਹੜਾ ਆਹ ਗੁਜਰਾਤ, ਜਿੱਥੋਂ ਮੋਦੀ ਅਮਿਤ ਸ਼ਾਹ ਵਰਗੇ ਇਸ ਮੁਲਕ ਦੇ ਉੱਤੇ ਰਾਜ ਕਰਦੇ ਆ, ਜਿੱਥੋਂ ਆਏ ਦਿਨ ਕੋਈ ਨਾ ਕੋਈ ਬਾਹਰਲੇ ਮੁਲਕਾਂ ਨੂੰ ਇਸ ਮੁਲਕ ਦਾ ਸਰਮਾਇਆ ਲੈ ਕੇ ਭੱਜ ਜਾਂਦਾ, ਜਿੱਥੋਂ ਪਤਾ ਹੀ ਨਹੀਂ ਲੱਗਦਾ ਵੀ ਫਲਾਨਾ ਇੰਨੇ ਕਰੋੜ ਲੈ ਕੇ ਤਿੱਤਰ ਹੋ ਗਿਆ, ਫਲਾਨਾ ਇੰਨੇ ਕਰੋੜ। ਉਹਨਾਂ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਕਦੇ ਕੋਈ ਸੁਣਿਆ ਵੀ ਉੱਥੋਂ ਦਾ ਕੋਈ ਬੰਦਾ ਫੌਜ ਵਿੱਚ ਮਰ ਗਿਆ ਹੋਵੇ, ਕਿਸੇ ਕਾਰਗਿਲ 'ਚ, ਕਿਸੇ ਚਾਈਨਾ ਦੇ ਬਾਰਡਰ ਤੇ? ਉਸ ਸੂਬੇ ਦੇ ਸਾਰੇ ਲੋਕ ਵਪਾਰੀ ਨੇ, ਉਹ ਲੋਕ ਪੈਸਾ ਕਮਾਉਂਦੇ ਆ। ਅਸੀਂ ਕੀ ਕਮਾਉਂਦੇ ਆ? ਅਸੀਂ ਸ਼ਹਾਦਤਾਂ ਕਮਾਉਣ ਲੱਗੇ ਹੋਏ ਆ, ਅਸੀਂ ਗਵਾਉਣ ਲੱਗੇ ਹੋਏ। ਤੇ ਉਹ ਸਾਰਾ ਭਾਰਤ ਜਿਹੜਾ ਹਰ ਵਾਰੀ ਸਿੱਖਾਂ ਨੂੰ ਦੋਸ਼ੀ ਗਦਾਰ ਕੇ ਕਟਹਿਰੇ 'ਚ ਖੜਾ ਕਰਕੇ ਇਲਜ਼ਾਮਦਰਾਜੀ ਕਰਦਾ ਕਿ ਤੁਸੀਂ ਦੇਸ਼ ਭਗਤ ਨਹੀਂ ਹੈਗੇ, ਤੁਸੀਂ ਫਲਾਨਾ ਧਮਕਾਨਾ, ਉਹ ਸਾਰੇ ਦਾ ਸਾਰਾ ਸਾਨੂੰ ਜਵਾਬ ਤਾਂ ਦੇਵੇ ਕਿ ਜਦੋਂ ਇਸ ਮੁਲਕ ਨੂੰ ਖੂਨ ਦੀ ਲੋੜ ਪੈਂਦੀ ਆ, ਲਹੂ ਦੀ ਲੋੜ ਪੈਂਦੀ ਆ, ਜਦੋਂ ਬਾਰਡਰ ਦੇ ਉੱਤੇ ਗੋਲੀ ਚੱਲਦੀ ਆ, ਸਭ ਤੋਂ ਮੂਹਰੇ ਪੱਗਾਂ ਦਾੜੇ ਵਾਲੇ ਕਿਉਂ ਕੀਤੇ ਜਾਂਦੇ? ਫਿਰ ਹੋਰ ਲਾ ਲਓ, ਆ ਇੱਥੇ 1950 ਤੋਂ ਬਾਅਦ ਦੀ ਇੱਕ ਘਟਨਾ ਪਿਛਲੇ ਦਿਨੀ ਬੜਾ ਚਰਚਾ ਆਈ ਉਸ ਗੱਲ ਦੀ ਕਿ ਜੀ ਮੁਲਕ ਨੇ ਕਹਿਤਾ, ਮੁਲਕ ਦੇ ਹਾਕਮਾਂ ਨੇ ਕਿ ਜੀ ਭਾਰਤ ਬੜਾ ਗਰੀਬ ਹੋ ਗਿਆ, ਇੱਥੇ ਬੜੀ ਲੋੜ ਆ, ਸੋਨਾ ਚਾਂਦੀ ਮਾਇਆ ਦਿਓ। ਇਹ ਸਾਰੇ ਭਾਰਤ ਦਾ ਰਲ ਕੇ ਸੋਨਾ ਉਹਨਾਂ ਨਹੀਂ ਸੀ ਬਣਿਆ ਜਿੰਨਾ ਕੱਲਾ ਪੰਜਾਬ ਨੇ ਇਕੱਠਾ ਕਰਤਾ। ਉਹਨਾਂ ਸੋਨਾ ਇਕੱਠਾ ਕਰਕੇ ਪੰਜਾਬ ਨੇ ਇਕੱਲੇ ਨੇ ਦਿੱਤਾ। ਉਸ ਸੋਨੇ ਦੇ ਸਿਰ ਤੇ ਇਹ ਮੁਲਕ ਦਾ ਢਾਂਚਾ ਰਵਾਂ ਹੋਇਆ, ਹੋਰ ਤੇਜ਼ੀ ਨਾਲ ਡਿਵੈਲਪਮੈਂਟ ਵਿਕਾਸ ਹੋਈ, ਪੈਸਾ ਬਣਨਾ ਸ਼ੁਰੂ ਹੋਇਆ। ਤੇ ਉਹ ਪੈਸਾ ਲੁੱਟ ਕੇ ਕੌਣ ਲੈ ਗਿਆ? ਆ ਜਿਹੜੇ ਘਪਲੇ ਕਰਦੇ ਫਿਰਦੇ ਆ, ਕਦੇ ਕਾਂਗਰਸੀ, ਕਦੇ ਭਾਜਪਾਈ, ਕਦੇ ਫਲਾਨਾ ਭੱਜ ਗਿਆ, ਕਦੇ ਧਮਕਾਨਾ ਭੱਜ ਗਿਆ। ਅਸੀਂ ਇਸ ਮੁਲਕ ਦੀ ਆਰਥਿਕਤਾ ਠੀਕ ਕਰਦਿਆਂ ਹੋਇਆਂ ਨੇ ਆਪਦੇ ਆਪ ਨੂੰ ਕੰਗਾਲ ਕਰ ਲਿਆ, ਘਸਿਆਰੇ ਬਣਾ ਲਏ। ਅਸੀਂ ਇਸ ਮੁਲਕ ਦਾ ਅੰਨ ਦਾ ਕਟੋਰਾ ਭਰਦਿਆਂ ਨੇ ਆਪਦੀ ਧਰਤੀ, ਇੱਥੇ ਪਾਣੀ ਸਾਰਾ ਸਾਡਾ ਲੁੱਟ ਕੇ ਲੈ ਗਏ। ਝੋਨਾ ਅਸੀਂ ਕਿੰਨਾ ਕੁ ਖਾਣਾ ਸੀ, ਜਿਹੜਾ ਚੌਲ ਖਾਂਦੇ ਆ, ਸਾਡੀ ਤਾਂ ਖੁਰਾਕ ਹੀ ਨਹੀਂ ਹੈ। ਤੇ ਸਾਰੇ ਭਾਰਤ ਨੂੰ ਚੌਲ ਖਵਾਉਂਦਿਆਂ ਨੇ ਅਸੀਂ ਆਪਦਾ ਕੰਘਾ ਕਰ ਲਿਆ। ਹਰ ਤਰ੍ਹਾਂ ਸਾਨੂੰ ਇਸ ਭਾਰਤ ਨੇ ਵਰਤਿਆ ਆਪਦੇ ਹੱਕਾਂ ਲਈ, ਆਪਦੇ ਹਿੱਤਾਂ ਲਈ। ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ, ਕਹਿੰਦੇ ਆ ਜਾਓ ਸਾਹਮਣੇ, ਤੁਸੀਂ ਅੱਤਵਾਦੀ।
ਆ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਸਾਰੇ ਮੁਲਕ ਦਾ ਜੋ ਲੰਡੂ ਤਬਕਾ ਸਾਡੇ ਖਿਲਾਫ ਭਕਾਈ ਮਾਰਦਾ ਸੀ, ਔਰ ਇੱਥੇ ਇੱਕ ਪਤਾ ਨਹੀਂ ਨਕਲੀ ਜਾਂ ਮੇਜਰ ਗੌਰਵ ਆ ਰਹੀ ਆ, ਜੋ ਗੰਦ ਉਹਨੇ ਪਾਇਆ ਤੇ ਸਾਰੇ ਭਾਰਤ ਵਿੱਚੋਂ ਕੋਈ ਉੱਠ ਕੇ ਨਾਰਾ ਬੋਲਿਆ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ, ਤੂੰ ਕੀ ਭਕਾਈ ਮਰ ਲੱਗਿਆ ਹੋਇਆ ਇਹਨਾਂ ਲੋਕਾਂ ਵੱਲ। ਹੁਣ ਜਦੋਂ ਇਸ ਤਰੀਕੇ ਨਾਲ ਨਿੱਤ ਜਲੀਲ ਕੀਤਾ ਜਾ ਰਿਹਾ ਹੋਵੇ, ਨਿੱਤ ਛੱਤਰ ਫਿਰ ਰਿਹਾ ਹੋਵੇ, ਉਦੋਂ ਸਾਡੇ ਘੜਮ ਚੌਧਰੀ ਜਦੋਂ ਕਹਿੰਦੇ ਆ ਕਿ ਫਲਾਣੇ ਨੂੰ MLA ਬਣਾ ਲਓ, ਫਲਾਣੇ ਨੂੰ MP ਬਣਾ ਲਓ। ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਵੀ ਸੁਣੀ ਸੀ ਗੱਲ, ਤੇ ਹੋਰ ਵੀ ਬੜੀ ਵਾਰ ਹੁਣ ਤਾਂ ਪ੍ਰੈਕਟੀਕਲ ਦੇਖ ਲਿਆ ਕਿ ਇਸ ਮੁਲਕ ਦੇ ਢਾਂਚੇ ਵਿੱਚ MLA MP ਛੱਡੋ, ਜੇਕਰ ਵੱਡੀ ਤੋਂ ਵੱਡੀ ਪੋਸਟ ਤੇ ਵੀ ਬਹਿ ਜਾਓ, ਵੱਡੀ ਪੋਸਟ ਯਾਨੀ ਜੈਲ ਸਿੰਘ ਰਾਸ਼ਟਰਪਤੀ ਸੀ, ਜਦੋਂ ਇੰਦਰਾ ਗਾਂਧੀ ਦੇ ਕੰਢਾ ਕੱਢੇ ਤੋਂ ਬਾਅਦ ਮੁਲਕ ਦੇ ਵਿੱਚ ਕਤਲੇਆਮ ਹੋਇਆ, ਸ਼ੁਰੂਆਤ ਕਿਤੋਂ ਹੋਈ ਸੀ ਭਲਾ? ਗਿਆਨੀ ਜੈਲ ਸਿੰਘ ਤੋਂ। ਗਿਆਨੀ ਜੈਲ ਸਿੰਘ ਦੀ ਕਾਰ ਦੇ ਉੱਤੇ ਰੋੜੇ ਸਭ ਤੋਂ ਪਹਿਲਾਂ ਵੱਜੇ ਸੀ। ਜੇ ਇਸ ਮੁਲਕ ਦੇ ਵਿੱਚ ਸਿੱਖ ਰਾਸ਼ਟਰਪਤੀ ਹੋਵੇ, ਸਿੱਖਾਂ ਦੇ ਘਰੇ ਜੰਮਿਆ ਸਿੱਖ ਹੀ ਕਵਾਂਗੇ, ਜੇ ਸ਼ੁਰੂਆਤ ਉਹ ਤੋਂ ਹੁੰਦੀ ਹੈ ਤਾਂ ਬਾਕੀਆਂ ਦਾ ਕੀ ਹਾਲ ਹੋਊਗਾ ਜੀ? ਅੱਗੇ ਜੀ ਪ੍ਰਧਾਨ ਮੰਤਰੀ ਬਣਾਤਾ ਸੀਗਾ। ਹੈਰਾਨੀ ਦੀ ਗੱਲ ਇਹ ਆ ਕਿ ਮਨਮੋਹਨ ਸਿੰਘ ਦਾ ਸਗਾ ਸਾਲਾ ਨਵੰਬਰ 84 ਨੂੰ ਕਲਕੱਤੇ 'ਚ ਵੱਢਤਾ, ਅਗਲਿਆਂ ਨੇ ਕਤਲ ਕਰਤਾ। ਧੰਨ ਦੀ ਉਹਦੀ ਘਰ ਵਾਲੀ ਗੁਰਸ਼ਰਨ ਕੌਰ, ਜਿਹੜੀ ਉਹਨਾਂ ਬੁੱਚਰ ਕਾਂਗਰਸੀਆਂ ਨੂੰ ਘਰੇ ਬਹਿ ਕੇ ਚਾਹ ਤੇ ਸਮੋਸੇ ਖਿਲਾਉਂਦੀ ਹੋਣੀ ਆ ਵੀ ਤੁਸੀਂ ਜੀ ਮੇਰੇ ਘਰ ਵਾਲੇ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ। ਹੁਣ ਇਸ ਮੁਲਕ ਦੀ ਸੇਵਾ ਕਰਦਿਆਂ ਹੋਇਆਂ ਮੇਜਰ ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਹਰਬਖਸ਼ ਸਿੰਘ ਤੇ ਹੋਰ ਸਾਰਿਆਂ ਨਾਲ 1984 ਦੇ ਨਵੰਬਰ ਮਹੀਨੇ 'ਚ ਜੋ ਬੀਤੀ ਆ, ਉਹ ਕਦੇ ਪੜੋ ਤਾਂ ਸਹੀ। ਜਿਹੜੇ ਕਹਿੰਦੇ ਆ ਜੀ ਇਹ ਜਿਹੜੇ ਖਾਲਿਸਤਾਨੀ ਨੇ ਇਹ ਥੋੜੀ ਜਿਹੀ ਜ਼ਿਆਦਾ ਹੀ ਝੱਕਵੀਂ ਗੱਲ ਕਰਦੇ। ਗੱਲ ਇੰਨੀ ਕਾ ਕਿ ਸਾਡੇ ਤੋਂ ਇੰਡੀਆ ਕਿਉਂ ਚੜਦਾ, ਕਿਉਂ ਟਾਰਗੇਟ ਕਿਲਿੰਗ ਦੀਆਂ ਗੱਲਾਂ ਚੱਲਦੀਆਂ ਨੇ, ਜਿਹੜੇ ਪੰਨੂ ਵਰਗੇ, ਨਿੱਜਰ ਵਰਗੇ ਜਾਂ ਹੋਰ ਸਾਰੇ ਨੇ, ਕਿਉਂਕਿ ਸਾਡਾ ਮੱਚ ਨਹੀਂ ਮਰਿਆ। ਅਸੀਂ ਇਹ ਕਹਿਣ ਵਾਲੇ ਨਹੀਂ ਹੈਗੇ ਕਿ ਜੀ ਜੁੱਤੀਆਂ ਮਾਰਨ ਵਾਲੇ ਵਧਾਏ ਜਾਣ, ਅਸੀਂ ਨਹੀਂ ਕਹਿੰਦੇ ਇਹ ਗੱਲ। ਅਸੀਂ ਕੁਝ ਹੋਰ ਕਹਿੰਦੇ, ਅਸੀਂ ਕਹਿੰਦੇ ਆ ਸਾਡਾ ਹੱਕ ਇੱਥੇ ਰੱਖ, ਬਥੇਰਾ ਤੇਰੇ ਨਾਲ ਰਹਿ ਕੇ ਦੇਖ ਲਿਆ। 1984 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ 4 ਤਰੀਕ ਨੂੰ 4:40 ਤੇ ਗੋਲਾ ਚੱਲ ਗਿਆ ਤੁਹਾਡਾ, ਉਸ ਤੋਂ ਬਾਅਦ ਤੁਹਾਡੇ ਨਾਲ ਨਾਤਾ ਕੋਈ ਨਹੀਂ ਰਿਹਾ। ਟਾਈਮ ਵੱਧ ਘੱਟ ਲੱਗ ਸਕਦਾ। ਟਾਈਮ ਕਿਉਂ ਵੱਧ ਘੱਟ ਲੱਗ ਰਿਹਾ ਇਸ ਵਾਰੀ? ਅੱਜ ਤੋਂ ਪਹਿਲਾਂ ਬੀਤੇ ਦੌਰ ਵਿੱਚ ਜਦੋਂ ਘੱਲੂ ਘਾਰੇ ਹੋਏ, ਉਦੋਂ ਸਾਨੂੰ ਦੁਸ਼ਮਣ ਦੀ ਪੂਰੀ ਪਛਾਣ ਹੁੰਦੀ ਸੀ। ਪੂਰੀ ਕੌਮ ਨੂੰ ਪਤਾ ਹੁੰਦਾ ਸੀ, ਕੱਲੇ ਕੱਲੇ ਸਿੱਖ ਨੂੰ, ਕਿ ਦੁਸ਼ਮਣ ਕੌਣ। ਇਸ ਵਾਰ ਸਾਡੀ ਕੌਮ ਦੇ ਅੰਦਰੋਂ ਉਹ ਲੰਡੂ ਤਬਕਾ ਪੈਦਾ ਹੋ ਗਿਆ, ਜਿਹੜਾ ਕਾਂਗਰਸ ਦੇ ਵਿੱਚ, ਭਾਜਪਾ ਦੇ ਵਿੱਚ, ਬਾਦਲ ਦਲ ਦੇ ਵਿੱਚ ਤੇ ਹੋਰਨਾਂ ਸਿਆਸੀ ਦਲਾਂ ਦੇ ਵਿੱਚ ਵੜ ਕੇ ਸੱਤਾ ਦੀਆਂ ਬੁਰਕੀਆਂ ਸਵਾਰਥ ਪੂਰੇ ਕਰਨ ਦੇ ਲਈ ਉੱਥੇ ਬਹਿ ਕੇ ਉਹ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਖਿਲਾਫ ਭੁਗਤਣ ਵਾਲਾ ਹੋ ਗਿਆ। ਤੇ ਸਾਨੂੰ ਸਾਰਿਆਂ ਨੂੰ ਮਦਦ ਪਤਾ ਕੀ ਦਿੱਤੀ ਜਾ ਰਹੀ ਆ ਕਿ ਜੀ ਉਸ ਤਬਕੇ ਦਾ ਹਿੱਸਾ ਬਣੋ, MLA MP ਬਣੋ। 36,000 ਬੰਦਾ ਮੈਨੂੰ ਜ਼ਿੰਦਗੀ 'ਚ ਟੱਕਰਿਆ ਹੋਣਾ ਕਿ ਘਮਾਣ ਜੀ ਤੁਸੀਂ ਵੀ ਕੋਈ ਚੋਣ ਚਾਣ ਲੜੋ, MLA MP ਬਣੋ, ਏਦਾਂ ਕੀ ਤੁਸੀਂ ਕਰ ਲਓਗੇ? ਹੁਣ ਆ ਜਾਓ, ਕੱਲ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਇੰਗਲਿਸ਼ ਟ੍ਰਿਬਿਊਨ ਦੀ ਚੀਫ ਐਡੀਟਰ ਮੈਡਮ ਜਯੋਤੀ ਮਲਹੋਤਰਾ ਨੇ ਲੇਖ ਲਿਖਿਆ। ਉਹ ਜਦੋਂ ਕੱਲ ਮੈਂ ਇਸ ਪ੍ਰੋਗਰਾਮ 'ਚ ਗੱਲ ਕੀਤੀ, ਜਿਹਨੇ ਸੁਣਿਆ, ਬਹੁਤ ਸਾਰੇ ਲੋਕਾਂ ਨੇ ਆਪਦੇ ਢੰਗ ਤਰੀਕੇ ਨਾਲ ਇਸ ਬਾਰੇ ਮੇਰੇ ਨਾਲ ਵੀ ਸੰਪਰਕ ਕੀਤਾ। ਮੈਂ ਤਾਂ ਉਹ ਪੂਰਾ ਪੜ੍ਹਨਾ ਨਹੀਂ ਸੀ ਚਾਹੁੰਦਾ, ਪਰ ਜਿਨ੍ਹਾਂ ਭਰਾਵਾਂ ਨੇ ਕਿਹਾ ਵੀ ਤੁਸੀਂ ਉਹ ਨੁਕਤਾ ਛੱਡ ਕਾਹਤੋਂ ਦਿੱਤਾ, ਉਹ ਸੁਣ ਲਓ। ਇਸ ਲੇਖ ਵਿੱਚ ਕਿਹਾ ਗਿਆ ਕਿ ਜੀ ਇਹ ਜਿਹੜੇ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਸਰਦਾਰ ਸਿਮਰਨਜੀਤ ਸਿੰਘ ਮਾਨ, ਇਹ ਸਾਰੇ ਖਾਲਿਸਤਾਨੀ ਨੇ। ਇਹ ਸਾਰੇ ਭਿੰਡਰਾਂ ਵਾਲੇ ਸੰਤਾਂ ਨੂੰ ਰੋਲ ਮਾਡਲ ਮੰਨਦੇ ਆ ਤੇ ਇਹ ਸਾਰੇ ਇਲੈਕਸ਼ਨਾਂ ਲੜ ਰਹੇ ਨੇ। ਕਿਉਂਕਿ ਜਦੋਂ ਇਹ ਲੇਖ ਲਿਖਿਆ ਗਿਆ ਉਦੋਂ ਹਜੇ ਨਤੀਜੇ ਨਹੀਂ ਸੀ ਆਏ, ਪਰ ਇਸ ਲੇਖ ਦੀ ਇੱਕ ਲਾਈਨ ਆ, ਇਹਨੇ ਕਿਹਾ ਕਿ ਇਹ ਬੰਦੇ ਸਾਫ਼ ਤੌਰ ਤੇ ਤਿੰਨੇ ਜਣੇ ਆਪਦਾ ਮਾਰਗਦਰਸ਼ਕ ਤੇ ਰੋਲ ਮਾਡਲ ਭਿੰਡਰਾਂ ਵਾਲਿਆਂ ਨੂੰ ਮੰਨਦੇ ਆ, ਪਰ ਉਹਦੇ ਨਾਲੋਂ ਕਿਤੇ ਵੱਧ ਚੁਸਤ ਨੇ, ਕਿਉਂਕਿ ਉਹਨੇ ਝੁਕਣ ਦੀ ਬਜਾਏ ਟੁੱਟਣ ਦਾ ਰਾਹ ਚੁਣਿਆ ਸੀ। ਕੀ ਕਿਹਾ ਇਹਨੇ? ਉਹ ਕਹਿੰਦੀ ਭਿੰਡਰਾਂ ਵਾਲਾ ਤਾਂ ਉਹਨਾਂ ਚੁਸਤ ਚਲਾਕ ਨਹੀਂ ਸੀ। ਬੀਬੀ ਜੋਤੀ ਮਲਹੋਤਰਾ ਕਹਿ ਰਹੀ ਆ ਕਿ ਭਿੰਡਰਾਂ ਵਾਲੇ ਸੰਤ ਬਾਲੇ ਚੁਸਤ ਚਲਾਕ ਨਹੀਂ ਸੀ, ਮੈਚਿਓਰ ਨਹੀਂ ਸੀ, ਸਿਆਣੇ ਨਹੀਂ ਸੀ, ਕਲੈਵਰ ਨਹੀਂ ਸੀ। ਉਹ ਤਾਂ ਟੁੱਟ ਗਏ, ਲੜ ਪਏ ਸਟੇਟ ਨਾਲ,
ਸਿੱਧੀ ਟੱਕਰ ਦੇ ਵਿੱਚ ਮਾਰੇ ਗਏ, ਚਲੋ ਆਪਾਂ ਕਹਿੰਦੇ ਆ ਸ਼ਹੀਦ ਹੋ ਗਏ। ਕਹਿੰਦੀ ਉਹਨਾਂ ਨੂੰ ਤਾਂ ਅਕਲ ਨਹੀਂ ਸੀ, ਇਹਨਾਂ ਨੂੰ ਅਕਲ ਆ। ਕਹਿੰਦੀ ਦੇਖੋ ਕੀ ਕਹਿ ਰਹੀ ਹੈ ਬੀਬੀ ਅਮਰਤਪਾਲ ਸਿੰਘ ਨੂੰ, ਸਰਬਜੀਤ ਸਿੰਘ ਬਲੂਆ ਨੂੰ, ਸਿਮਰਜੀਤ ਸਿੰਘ ਮਾਨ ਨੂੰ। ਇਹਨਾਂ ਕਹਿੰਦੀ ਭਿੰਡਰਾਂ ਵਾਲਿਆਂ ਕੋ ਮਾਰਗਦਰਸ਼ਕ ਮੰਨਣ ਵਾਲਿਆਂ ਨੂੰ ਇਹਨਾਂ ਨੂੰ ਅਕਲ ਆ, ਇਹ ਟੁੱਟਣ ਦੀ ਬਜਾਏ ਝੁਕਣ ਦਾ ਰਸਤਾ ਇਹਨਾਂ ਨੇ ਅਪਣਾ ਲਿਆ। ਆ ਜੁੱਤੀਆਂ ਜਿਹੜੀਆਂ ਸਾਡੇ ਅਗਲੇ ਦਿਨਾਂ 'ਚ ਪੈਣੀਆਂ। ਮੈਂ ਥੋੜਾ ਜਿਹਾ ਅੱਜ ਦੱਸ ਰਿਹਾ ਤੁਹਾਨੂੰ ਕਿ ਇੱਥੇ ਸਾਡੀ ਕੌਮ ਦੇ ਵੱਡੇ ਹਿੱਸੇ ਨੇ ਭਾਈ ਅਮਰਤਪਾਲ ਸਿੰਘ ਦਾ ਸਤਿਕਾਰ ਕੀਤਾ ਕਿ ਜੀ ਭਿੰਡਰਾਂ ਵਾਲਾ ਸ਼ਾਂਤੀ ਲੱਗਦਾ, ਇਹਦਾ ਜੀ ਕੋਈ ਵਿਰੋਧ ਨਾ ਕਰੋ, ਨਹੀਂ ਗਾਲਾਂ ਕੱਢਾਂਗੇ ਇਹਨੂੰ ਜੀ, ਜਿਵੇਂ ਵੀ ਕਰਦਾ ਕਰਨ ਦਿਓ, ਜੋ ਕਰਦਾ ਕਰਨ ਦਿਓ, ਕੋਈ ਟੋਕਾ ਟਾਕੀ ਨਾ ਕਰੋ। ਅਸੀਂ ਤਾਂ ਖਾੜਕੂ ਲਹਿਰ ਦੇ ਦਿਨਾਂ 'ਚ ਦੇਖਿਆ ਵੀ ਕਹਿੰਦੇ ਕਹਾਉਂਦੇ ਜਰਨੈਲ ਨੂੰ ਵੀ ਉਦੋਂ ਬਿਠਾ ਕੇ ਪੁੱਛ ਲਈਦਾ ਸੀ ਵੀ ਭਾਈ ਆਹ ਗੱਲ ਕਿਉਂ ਆ, ਕਿਵੇਂ ਹੋਇਆ। ਇੱਥੇ ਸਿੱਧਾ ਹੀ ਕੋਈ ਲੱਤਾਂ ਖਿੱਚਦੇ ਹੋ ਜੀ, ਤੁਸੀਂ ਤਾਂ ਜੀ ਈਰਖਾ ਕਰਦੇ ਹੋ, ਤੁਸੀਂ ਤਾਂ ਜੀ ਉਹਦਾ ਵਿਰੋਧ ਕਰਦੇ ਹੋ। ਨਹੀਂ ਕੀਤਾ ਕਿਸੇ ਨੇ ਵਿਰੋਧ, ਹੁਣ ਜਿੱਤ ਗਈ। ਹੁਣ ਜਿੱਤਣ ਤੋਂ ਬਾਅਦ ਤਾਂ ਸਾਡਾ ਥੋੜਾ ਬਹੁਤਾ ਹੱਕ ਬਣਦਾ ਨਾ ਕਿ ਅਸੀਂ ਆਪਦੀ ਗੱਲ ਕਹਿ ਸਕੀਏ। ਉਹ ਗੱਲ ਕੀ ਹੈ? ਉਹ ਆਹੀ ਹੈ ਕਿ ਜਦੋਂ ਆਪਾਂ ਸਾਰਿਆਂ ਨੇ ਉਹਦਾ ਸਤਿਕਾਰ ਕੀਤਾ। ਪਿੱਛੇ ਜੇ ਭਾਈ ਬਖਸ਼ੀਸ਼ ਸਿੰਘ ਨੇ ਇੱਕ ਟੀਵੀ ਪ੍ਰੋਗਰਾਮ ਤੇ ਮੱਕੜ ਦੇ ਨਾਲ ਇੰਟਰਵਿਊ 'ਚ ਗੱਲ ਕਹੀ ਕਿ ਜਦੋਂ ਬਖਸ਼ੀਸ਼ ਸਿੰਘ ਨੇ ਕਹੀ ਗੱਲ ਇਹ ਕਿ ਜਦੋਂ ਭਾਈ ਅਮਰਤਪਾਲ ਸਿੰਘ ਆਇਆ ਉਹਦਾ ਕੱਦ ਬੁੱਤ, ਉਹਦਾ ਰੁਤਬਾ ਪਤਾ ਕੀ ਸੀ ਵੀ ਉਹ ਜਿਵੇਂ ਸਾਡੀ ਖਾਲਿਸਤਾਨੀ ਪੰਥਕ ਜਿਹੜੀ ਸਾਡੇ ਵਾਲੀ ਧਿਰ ਵਾ, ਉਹਦਾ ਉਹ ਸਭ ਤੋਂ ਵੱਡਾ ਬੁਲਾਰਾ, ਸਪੋਕਸ ਪਰਸਨ ਜਾਂ ਉਹਦੀ ਸਭ ਤੋਂ ਵੱਡੀ ਧਿਰ ਜਾਂ ਸ਼ਖਸੀਅਤ। ਤੇ ਉਹ ਪੂਰੇ ਇੰਡੀਆ ਨੂੰ, ਇੰਡੀਅਨ ਸਿਸਟਮ ਨੂੰ, ਪੂਰੇ ਖਾਲਸਾ ਪੰਥ ਵੱਲੋਂ ਜਦੋਂ ਬੋਲਦਾ ਸੀ ਤਾਂ ਉਸ ਮੌਕੇ ਮੋਦੀ ਤੇ ਅਮਿਤ ਸ਼ਾਹ ਵਰਗੇ ਉਹਦੇ ਸਾਹਮਣੇ ਕੱਖ ਨਹੀਂ ਸੀ, ਕਿਉਂਕਿ ਪੂਰੀ ਸਿੱਖ ਕੌਮ ਦੀ ਭਾਵਨਾ ਉਹਦੇ ਮਗਰ ਖੜੀ ਸੀ। ਉਹ ਪੂਰੇ ਖਾਲਸਾ ਪੰਥ ਦੀ ਭਾਵਨਾ ਦੀ ਤਰਜਮਾਨੀ ਕਰ ਰਿਹਾ ਸੀ ਅਮਰਤਪਾਲ ਸਿੰਘ, ਤੇ ਉਹਦੇ ਸਾਹਮਣੇ ਮੋਦੀ ਅਮਿਤ ਸ਼ਾਹ ਵਰਗੇ ਕੱਖ ਨਹੀਂ ਸੀ। ਹੁਣ ਆ ਜੋ ਅੱਜ ਦੀ ਤਰੀਕ 'ਚ ਹੁਣ ਉੱਥੇ ਪਾਰਲੀਮੈਂਟ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਦੀ ਜਿਹੜੀ ਸ਼ਖਸੀਅਤ ਦੀ, ਜਿਹੜੀ ਉਹਨਾਂ ਦੀ ਕੱਦ ਦੀ, ਜੋ ਉਹਨਾਂ ਦਾ ਪ੍ਰਭਾਵ ਆ, ਇੱਕ ਪਾਸੇ ਉਹ ਆਪਾਂ ਧਿਆਨ ਚ ਲਾ ਲਓ, ਇੱਕ ਪਾਸੇ ਭਾਈ ਅਮਰਤਪਾਲ ਸਿੰਘ, ਜਿੱਥੇ ਉੱਤੇ 500-700 ਹੋਰ ਮੂਰਤੀਆਂ ਬੈਠੀਆਂ ਨੇਗੀਆਂ, ਉੱਥੇ ਭਾਈ ਅਮਰਤਪਾਲ ਸਿੰਘ ਬੈਠਾ, ਜਿਨ੍ਹਾਂ ਨੂੰ ਇਹ ਵਹਿਮ ਆ ਕਿ ਜੀ ਉੱਥੇ ਉਹ ਐ ਕਰ ਦੂਗਾ, ਉਹ ਕਰ ਦੂ। ਵੈਸੇ ਇੱਕ ਗੱਲ ਮੈਂ ਦੱਸਾਂ, ਇੱਥੇ ਵਿਨਾਇਕ ਦੱਤ ਨਾਂ ਦਾ ਇੱਕ ਹਿੰਦੂ ਆ, ਉਹਨੇ ਭਕਾਈ ਸਦਾ ਹੀ ਮਾਰਨੀ ਹੁੰਦੀ ਆ। ਅੱਜ ਵੀ ਉਹਨੇ ਲਿਖਿਆ ਵੀ ਦੇਖ ਲਾਂਗੇ ਕੀ ਇਹ ਕੱਦੂ ਵਿੱਚ ਤੀਰ ਮਾਰ ਲੈਣਗੇ ਸਰਬਜੀਤ ਸਿੰਘ ਬਲੂਆ ਤੇ ਇਹ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ। ਅਸੀਂ ਉਵੇਂ ਉਹਦੇ ਵਿਚਾਰ ਨਾਲ ਤਾਂ ਅਸਹਿਮਤ ਆ, ਉਹਦੇ ਅਸੀਂ ਖਿਲਾਫ ਆ ਜਿਸ ਤਰੀਕੇ ਨਾਲ ਉਹਨੇ ਭਕਾਈ ਮਾਰੀ ਆ, ਪਰ ਅਸੀਂ ਤਾਂ ਆਪਦਾ ਦਰਦ ਰੋਂਦੇ ਆ ਕਿ ਭਾਈ ਸਰਦਾਰ ਸਿਮਰਜੀਤ ਸਿੰਘ ਮਾਨ ਇਹ ਗੱਲ ਬੜੇ ਤਰੀਕੇ ਜੇ ਨਾਲ ਮਤਲਬ ਕਹਿ ਚੁੱਕੇ ਨੇ ਕਿ ਮੈਨੂੰ ਤਾਂ ਕੋਈ ਬੋਲਣ ਹੀ ਨਹੀਂ ਦਿੰਦਾ। ਦੂਜੀ ਗੱਲ, ਜਦੋਂ ਉਹਨੂੰ ਪਠਾਨਕੋਟ ਵਾਲਾ ਬਾਰਡਰ ਨਹੀਂ ਟੱਪਣ ਦਿੱਤਾ। ਠੀਕ ਆ ਜੀ। ਹੁਣ ਆ ਜਾਓ ਵੀ ਇਹ ਜਿਹੜੇ ਸਾਡੇ ਭਰਾ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਬਲੂਆ, ਇਹ ਦੋਨੇ MP ਬਣ ਜਾਣਗੇ। ਇਹ ਉੱਥੇ ਚਲੋ ਜਾਣਗੇ, ਅਜੇ ਤਾਂ ਇਹ ਨਹੀਂ ਪਤਾ ਹੈਗਾ ਵੀ ਇਹ ਸਟੇਟ ਉਹਨਾਂ ਨੂੰ ਕਦੋਂ ਰਿਲੀਜ਼ ਕਰਦੀ ਹੈ, ਕਿਉਂਕਿ ਇਹ ਇੱਕ ਬਹੁਤ ਗੱਲ ਚੱਲੀ ਹੋਈ ਆ ਕਿ ਜੀ MP ਬਣਾਓ ਤੇ ਮਿੰਟੋ ਮਿੰਟ ਹੀ ਬਾਹਰ ਆ ਜਾਣਾ। ਉਹ ਜੇ ਆ ਜਾਣ ਤਾਂ ਚੰਗੀ ਗੱਲ, ਪਰ ਗੱਲ ਅਗਲੀ ਇਹ ਆ ਕਿ ਅਗਲੇ ਫੋਟੋ ਖਿੱਚ ਕੇ ਸਾਰੇ ਦੁਨੀਆ ਨੂੰ ਦਿਖਾਉਣਗੇ ਕਿ ਇੱਕ ਭਿੰਡਰਾਂ ਵਾਲਾ ਉਹ ਸੀ ਜਿਹੜਾ ਅਕਾਲ ਤਖਤ ਸਾਹਿਬ ਤੇ ਬਹਿ ਕੇ ਪੰਥ ਲਈ, ਕੌਮ ਲਈ, ਆਪਦੇ ਹੱਕ ਲਈ, ਇਨਸਾਫ ਲਈ ਲੜਨਾ ਤੇ ਮਰਨਾ ਮਿੱਥ ਕੇ ਉੱਥੇ ਸ਼ਹੀਦ ਹੋ ਗਿਆ। ਇੱਕ ਆਹ ਭਿੰਡਰਾਂ ਵਾਲਾ ਜਿਹੜਾ ਭਾਰਤੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਾਤਾ ਸੀ। ਮੈਂ ਇਹਨੂੰ ਗੱਲ ਨੂੰ ਸੌਖਾ ਕਰ ਦਿੰਦਾ, ਜਦੋਂ 1999 ਚ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਹੋਰ ਬੰਦੇ ਜਿੱਤੇ, ਉਦੋਂ ਰਾਜੀਵ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਵਿਦਾਇਗੀ ਭਾਸ਼ਣ ਦਿੱਤਾ ਸੀ, ਕਿਉਂਕਿ ਉਹਦੀ ਸਰਕਾਰ ਜਾ ਰਹੀ ਸੀ BP ਸਿੰਘ ਵਾਲੀ ਨਵੀਂ ਸਰਕਾਰ, ਚੰਦਰ ਸ਼ੇਖਰ ਬਾਅਦ ਚ ਬਣਿਆ, ਉਹ ਸਰਕਾਰ ਬਣਨ ਜਾ ਰਹੀ ਸੀ ਜਨਤਾ ਦਲ। ਉਹਨੇ ਉੱਥੇ ਕਿਹਾ ਸੀ, ਰਿਕਾਰਡ ਕਢਾ ਲਿਓ, ਉੱਥੇ ਕਿਹਾ ਸੀ ਉਹਨੇ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਜੀ 1984 ਚ ਉਹ ਕੁਛ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਇੰਨੀ ਬੇਚੈਨੀ, ਇੰਨੀ ਅਨਰੈਸਟ ਹੋਈ ਕਿ ਖਾਲਿਸਤਾਨ ਦੇ ਰਾਹ ਪੈ ਗਈ ਸਿੱਖ ਕੌਮ। ਪਰ ਅਸੀਂ ਚੰਗਾ ਕੀਤਾ, ਮਾੜਾ ਕੀਤਾ, ਅੱਜ ਉਹ ਬੰਦੇ, ਉਹ ਸਿੱਖ ਖਾਲਿਸਤਾਨ ਦਾ ਝੰਡਾ ਚੱਕੀ ਜਿਹੜੇ ਫਿਰਦੇ ਸੀ, ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾਂਦੇ ਫਿਰਦੇ। ਇਹ ਉਹਨੇ ਕਹਿ ਕੇ ਸਟ੍ਰੈਟਜੀ ਦੱਸੀ ਸੀ ਆਪਦੀ ਕਿ ਅਸੀਂ ਟਰੈਪ ਵਿੱਚ ਲਿਆ ਕੇ ਇਹਨਾਂ ਸਾਰਿਆਂ ਨੂੰ MP MLA ਬਣਨ ਦਾ ਭੁੱਸ ਪਾਤਾ। ਹੁਣ ਉਹੀ ਰਾਹ ਅਸੀਂ ਫੇਰ ਫੜ ਲਿਆ ਸਾਰਿਆਂ ਨੂੰ ਵੀ ਆਪਾਂ ਸਾਰੇ ਜੀ MP MLA ਬਣਾਂਗੇ ਤੇ ਉੱਥੋਂ ਕੁਝ ਕੱਢਾਂਗੇ। ਇੱਕ ਪਾਸੇ ਪੂਰੀ ਗਰੰਟੀ ਹੈ ਇਸ ਗੱਲ ਦੀ ਕਿ ਉੱਥੋਂ ਕੱਖ ਨਹੀਂ ਨਿਕਲਣਾ, ਦੂਜੇ ਪਾਸੇ ਸਾਡੀ ਕੌਮ ਕਹਿੰਦੀ ਇਹ ਤੋਂ ਬਿਨਾਂ ਕੋਈ ਰਾਹ ਹੀ ਨਹੀਂ। ਤੀਜੇ ਪਾਸੇ ਵਾਲੀ ਗੱਲ ਨੂੰ ਆਪਾਂ ਜਾਣਾ ਨਹੀਂ ਕਿ ਆਪਾਂ
ਇਹ ਕਿਆ ਤੋਂ ਨਹੀਂ ਸੋਚਦੇ ਕਿ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਬੜੂਆ ਜਿਹੜੀ ਅੱਜ ਤੱਕ ਕੋਈ MP ਸਾਨੂੰ ਨਹੀਂ ਕਹਿ ਸਕਿਆ ਗੱਲ, ਉਹ ਕਹਿਣ ਆ ਕੇ 5 ਸਾਲ ਲਾ ਕੇ ਕਹਿ ਲੈਣ, ਚਾਹੇ 4.5 ਸਾਲ ਬਾਅਦ, ਚਾਹੇ 6 ਮਹੀਨੇ ਬਾਅਦ, ਤਾਂ ਉਹਨਾਂ ਦੀ ਮੌਜ ਆ। ਪਰ ਉਹ ਆ ਕੇ ਇਹ ਗੱਲ ਸਿੱਖ ਕੌਮ ਨੂੰ ਕਹਿਣ ਕਿ ਸਿੱਖੋ, ਜਿਹੜੇ ਤੁਹਾਨੂੰ ਬੇਵਕੂਫ ਬਣਾਉਂਦੇ ਆ, ਇਹ ਉਹ ਤੋਂ ਪੰਥ ਜਾਂ ਪੰਜਾਬ ਦੇ ਭਲੇ ਲਈ ਕੁਝ ਹੋ ਸਕਦਾ ਪਾਰਲੀਮੈਂਟ 'ਚ, ਉਹ ਬਿਲਕੁਲ ਝੂਠੇ ਹੁੰਦੇ, ਜੁੱਤੀਆਂ ਮਾਰਿਆ ਕਰੋ। ਅਸੀਂ ਉੱਥੋਂ ਹੀ ਆਏ ਆ, ਉਸ ਪਾਰਲੀਮੈਂਟ ਦੇ ਵਿੱਚੋਂ ਸਿੱਖੀ ਦਾ ਜਾਂ ਸਿੱਖਾਂ ਦਾ ਕੱਖ ਨਹੀਂ ਸਵਾਰਿਆ ਜਾ ਸਕਦਾ। ਹਾਂ, ਉੱਥੇ ਇਹ ਜਿਹੜਾ ਜੁੱਤੀਆਂ ਪੈਣ ਵਾਲਾ ਕੰਮ ਆ, ਉਹ ਹੋ ਸਕਦਾ ਵੀ ਤੁਹਾਡੇ ਜੁੱਤੀਆਂ ਵੱਧ ਪੈ ਜਾਣ, ਜੁਗਾੜ ਬਣ ਜੇ। ਤੇ ਜੁੱਤੀਆਂ ਹੀ ਪੈ ਰਹੀਆਂ ਨੇ 1947 ਤੋਂ, 1984 ਤੋਂ ਬਾਅਦ। ਪਹਿਲਾਂ ਤਾਂ ਸਾਡੇ 76 ਫੇਰਿਆ 1984 ਤੋਂ ਲੈ ਕੇ 95 ਤੱਕ। ਫੇਰ ਕਹਿੰਦੇ ਤੁਹਾਡੇ 76 ਫੇਰਨ ਤੇ ਸਾਡਾ ਇੰਨਾ ਖਰਚਾ ਹੋ ਗਿਆ, ਇਹ ਸਾਡਾ ਪੰਜਾਬ ਦੇ ਉੱਤੇ ਕਰਜ਼ਾ ਵਾ। ਆ ਜਿਹੜਾ ਚੌਥੇ ਕੁ ਮਹੀਨੇ ਕੋਈ ਨਾ ਕੋਈ ਪੋਲੀਟੀਕਲ ਬੰਦਾ ਚੀਕ ਝਿੰਗਾੜਾ ਜਿਹਾ ਪਾਈ ਬੈਠਾ ਹੁੰਦਾ ਨਾ ਕਿ ਪੰਜਾਬ ਸਿਰ ਸੈਂਟਰ ਦਾ ਇੰਨਾ ਕਰਜ਼ਾ, ਉਹ ਕਰਜ਼ਾ ਭਲਾ ਕੀ ਆ? ਉਹ ਕਹਿੰਦੇ ਆ ਜੀ ਖਾੜਕੂਵਾਦ ਨੂੰ ਦਬਾਉਣ ਲਈ ਸਾਡਾ ਇੰਨਾ ਖਰਚਾ ਆ ਗਿਆ ਤੁਹਾਡੇ। ਪਹਿਲਾਂ ਤਾਂ ਇਹੋ ਜਿਹਾ ਮਾਹੌਲ ਬਣਾਇਆ ਕਿ ਸਿੱਖ ਹਥਿਆਰਬੰਦ ਹੋ ਕੇ ਖਾਲਿਸਤਾਨ ਦੇ ਰਾਹ ਤੁਰ ਪੈਣ, ਤੇ ਫੇਰ ਕਹਿੰਦੇ ਤੁਹਾਨੂੰ ਕਾਬੂ ਕਰਨ ਤੇ ਸਾਡਾ ਇੰਨਾ ਖਰਚਾ ਆ ਗਿਆ। ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਰਾਜੇ ਸੀ, ਉਹ ਦੂਜੇ ਰਾਜੇ ਨੂੰ ਸੁਨੇਹਾ ਭੇਜਦੇ ਸੀ ਮੇਰੀ ਫੌਜ ਤਿਆਰ ਆ, ਜਾਂ ਤਾਂ ਈਨ ਮੰਨਣਾ, ਨਹੀਂ ਫਿਰ ਛਿੱਤਰ ਪਊਗਾ। ਉਹ ਜੇ ਗਾਂ ਵਾਲਾ ਰਾਜਾ ਆਕੜ ਜਾਂਦਾ ਸੀ ਤਾਂ ਉੱਥੇ ਆ ਕੇ ਉਸ ਰਾਜੇ ਉੱਤੇ ਅਟੈਕ ਕਰਨਾ। ਜੇਕਰ ਉਸ ਲੜਾਈ ਦੇ ਵਿੱਚ ਮਾੜੇ ਮੋਟੇ ਝਟਕੇ ਨਾਲ ਹੀ ਉਹ ਰਾਜਾ ਕਵੇ ਜਾਂ ਉਹਦੇ ਵਜ਼ੀਰ ਕਹਿਣ ਕਿ ਆਪਣੇ ਤੋਂ ਲੜਿਆ ਨਹੀਂ ਜਾਣਾ, ਬਹਿ ਕੇ ਨਿਬੇੜ ਦੋ, ਤਾਂ ਉਹਨੇ ਹਮਲਾਵਰ ਰਾਜੇ ਨੇ ਜੁਰਮਾਨਾ ਲਾਉਣਾ। ਉਹਨੂੰ ਕਹਿੰਦੇ ਸੀ ਤਵਾਨ ਲਾਤਾ, ਜੁਰਮਾਨਾ ਲਾਉਣਾ ਕਿ ਤੇਰੇ ਇੱਥੇ ਮੈਨੂੰ ਆਉਣ ਦੇ ਉੱਤੇ ਤੈਨੂੰ ਸਿੱਧਾ ਕਰਦੇ, ਤੈਨੂੰ ਈਨ ਮਨਾਉਣ ਤੇ ਮੇਰਾ ਇੰਨਾ ਖਰਚਾ ਆ ਗਿਆ। ਉਹ ਆ ਸਾਨੂੰ ਹਰਜਾਨਾ ਪਾਇਆ ਹੋਇਆ। ਜਿਹੜਾ ਸਾਡੇ ਇੱਥੇ ਇੱਕ ਕੇਸ ਵੀ ਕੀਤਾ ਸੀ ਜਥੇਦਾਰ ਟੌੜੇ ਨੇ ਸ਼੍ਰੋਮਣੀ ਕਮੇਟੀ ਰਾਹੀਂ ਕਿ ਜੀ ਸਾਡਾ ਇੱਥੋਂ ਤੁਸੀਂ ਇੰਨਾ ਖਜ਼ਾਨਾ ਲੈ ਗਏ, ਰੈਫਰੈਂਸ ਲਾਇਬ੍ਰੇਰੀ ਦਾ ਮਸਲਾ, ਉਹਦੇ 'ਚ ਤਾਂ ਦੁੱਕੀ ਸਾਨੂੰ ਕੀ ਮਿਲਣੀ ਬੁਲਾਉਣੀ ਸੀ, ਉਲਟਾ ਸਾਡੇ ਉੱਤੇ ਆਹ ਮਾਣਾ ਮੂੰਹ ਜਿਹੜਾ ਹੈਗਾ ਹਰਜਾਨਾ ਉਹ ਪਾਇਆ ਹੋਇਆ। ਤੇ ਆਹ ਸਾਡੇ ਟੀਚਰਾਂ ਕਰਦੇ ਆ ਜਿਹੜੇ ਇਸ ਮੁਲਕ ਦੇ ਅਖਬਾਰਾਂ ਵਾਲੇ ਨੇ, ਰਾਈਟਰ, ਕਦੇ ਸ਼ੁਕਰ ਆ ਵਧੀਆ ਭਾਰਤੀ ਮੁੱਖ ਧਾਰਾ ਵੱਲ ਹੀ ਆ ਰਹੇ ਨੇ, ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾ ਰਹੇ ਆ। ਹੋਰ ਤਾਂ ਹੋਰ ਆ, ਨੀਟੂ ਛੱਡਣ ਵਾਲੇ ਨਹੀਂ ਮਾਨ, ਉਹਦੀ ਵੀਡੀਓ ਸੁਣ ਲਓ, ਉਹ ਵੀ ਕਹਿ ਰਿਹਾ ਵੀ ਆਖਰ ਨੂੰ ਜੀ ਜਿਹੜਾ ਅਮਰਤਪਾਲ ਸਿੰਘ ਹਰੇਕ ਨੂੰ ਕਹਿੰਦਾ ਸੀ ਮੈਂ ਨਹੀਂ ਸੰਵਿਧਾਨ ਨੂੰ ਮੰਨਦਾ, ਫਿਰ ਉਹਦੇ ਸੰਵਿਧਾਨ ਹੀ ਕੰਮ ਆਇਆ। ਆਹ ਸਾਡੀ ਦੁਰਗਤੀ ਹੋ ਰਹੀ ਆ ਕਿ ਸਾਡੀ ਇੱਜ਼ਤ ਬਣ ਰਹੀ ਆ ਜੀ। ਚਲੋ ਜਿਹੜੇ ਭਾਈ ਅਮਰਪਾਲ ਸਿੰਘ ਦੇ ਜਾਂ ਸਿੱਖ ਸੰਘਰਸ਼ ਦੇ ਜ਼ਿਆਦਾ ਸਾਡੇ ਨਾਲੋਂ ਸਿਆਣੇ ਨੇ, ਉਹਨਾਂ ਨੇ ਇਹਨਾਂ ਪਿਛਲੇ 3-4 ਮਹੀਨਿਆਂ 'ਚ ਬਹੁਤ ਜੂਤ ਪਤਾਣ ਵਾਲੀ ਬੋਲੀ ਦੇ ਵਿੱਚ ਗਾਲਾਂ ਕੱਢ ਕੇ ਸਾਨੂੰ ਟੋਕਿਆ, ਰੋਕਿਆ ਤੇ ਕਿਹਾ ਕਿ ਜੀ ਭਾਰਤੀ ਸੰਵਿਧਾਨ ਦੇ ਵਿੱਚੋਂ ਸਭ ਕੁਝ ਮਿਲਦਾ, ਤੁਸੀਂ ਲੈਣ ਨਹੀਂ ਦਿੰਦੇ, ਹੁਣ ਭਾਈ ਲੈ ਕੇ ਦਿਖਾ ਦਿਓ। ਤਾਂ ਅਸੀਂ ਬਹੁਤ ਖੁਸ਼ ਹੋਵਾਂਗੇ ਤੁਹਾਡੇ, ਅਸੀਂ ਬਾਰੇ ਜਾਵਾਂਗੇ, ਤੁਹਾਡੀਆਂ ਫੋਟੋਆਂ ਲਾ ਕੇ ਅਸੀਂ ਆਪਦੇ ਫੇਸਬੁੱਕ ਅਕਾਊਂਟਸ ਤੋਂ, ਆਪਦੇ ਸੋਸ਼ਲ ਮੀਡੀਆ ਤੋਂ ਤੁਹਾਡੀ ਵਡਿਆਈ ਕਰਾਂਗੇ ਵੀ ਇਹਨਾਂ ਨੇ ਲੈ ਕੇ ਦੇਤਾ ਕੁਛ। ਗਰੰਟੀ ਹੈ ਇਸ ਗੱਲ ਦੀ ਕਿ ਕੱਖ ਨਹੀਂ ਮਿਲਦਾ। ਉਹਨਾਂ ਨੂੰ ਡਰ ਕਿਹਦਾ ਵਾ? ਸਟੇਟ ਕੀ ਤੋਂ ਚਾਲੂ ਹੁੰਦੀ ਆ, ਕਿਹਨਾਂ ਦੇ ਕਤਲ ਕਰਦੀ ਫਿਰਦੀ ਆ, ਕਿਹਨਾਂ ਨੂੰ ਕਹਿੰਦੀ ਆ। ਚਾਹੇ ਉਹ ਜਿਵੇਂ ਸ਼ੇਰ ਜਿਹੜਾ ਨਾ ਉਹ ਬੈਠਾ ਹੋਵੇ ਤੇ ਉਹ ਉਦੋਂ ਵੀ ਡਰਾਉਂਦਾ ਵੀ ਬੈਠਾ ਹੈ, ਤੇ ਜਿਹੜਾ ਬਾਂਦਰ ਆ ਉਹ ਚਾਹੇ ਜਿੰਨੀਆਂ ਮਰਜ਼ੀਆਂ ਟਪੂਸੀਆਂ ਮਾਰਦਾ ਫਿਰੇ, ਉਹਦਾ ਉਹਨਾਂ ਡਰ ਨਹੀਂ ਹੁੰਦਾ। ਤਾਂ ਜਿਵੇਂ ਇਸ ਮਾਹੌਲ ਦੇ ਵਿੱਚ ਸਟੇਟ ਨੇ ਅੱਡ-ਅੱਡ ਕੈਟਾਗਰੀਆਂ ਬਣਾਈਆਂ ਹੋਈਆਂ ਵੀ ਆਹ ਤਾਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ, ਇਹਨਾਂ ਦਾ ਕਾਹਦਾ ਡਰ? ਡਰ ਕਿਹਦਾ? ਜਿਨ੍ਹਾਂ ਦੀ ਟਾਰਗੇਟ ਕਿਲਿੰਗ 'ਚ ਉਹ ਬਣਾਉਂਦੇ ਆ ਲਿਸਟ, ਉਹ ਕੌਣ ਨੇ ਬੰਦੇ? ਉਹ ਨੇ ਜਿਨ੍ਹਾਂ ਦੀ ਦ੍ਰਿੜਤਾ ਤੋਂ ਡਰ ਲੱਗਦਾ। ਉਹ ਕਹਿੰਦੇ ਚਾਹੇ ਖਾਲਿਸਤਾਨ ਇਹਨਾਂ ਨੇ ਬਣਾ ਲੈਣਾ ਜਾਂ ਨਹੀਂ, ਉਹਦਾ ਬਾਅਦ ਦੀ ਗੱਲ ਆ, ਇਹਨਾਂ ਦੀ ਸਪਿਰਿਟ ਬੜੀ ਕਮਾਲ ਦੀ ਹੈ। ਜਿਵੇਂ ਇੱਕ ਪਹਾੜ ਸੀ ਕੁਦਰਤ ਵੱਲੋਂ, ਉੱਥੇ ਉਹਦੇ ਪੈਰਾਂ 'ਚ ਜਿਹਦੀ ਜ਼ਮੀਨ ਸੀ ਕਿਸਾਨ ਦੀ, ਉਹ ਬੜਾ ਔਖਾ ਵੀ ਜਦੋਂ ਮੀਂਹ ਆਉਂਦਾ ਉੱਪਰੋਂ ਪਾਣੀ ਆਉਂਦਾ, ਸਾਰੀ ਫਸਲ ਰੋੜ ਕੇ ਲੈ ਜਾਂਦਾ, ਪਹਾੜ ਦੀ ਢਲਾਣ ਤੋਂ ਪਾਣੀ ਤੇਜ਼ ਹੋ ਜਾਂਦਾ, ਤੇ ਜੇ ਧੁੱਪ ਨਿਕਲਦੀ ਆ ਤਾਂ ਉੱਪਰੋਂ ਪਹਾੜ ਦੀ ਛਾਂ ਇੰਨੀ ਜ਼ਿਆਦਾ ਹੁੰਦੀ ਆ ਵੀ ਥੱਲੇ ਸਾਰਾ ਜਿਹੜਾ ਫਸਲ ਲਾਈ ਹੁੰਦੀ ਆ ਉਹਦਾ ਕੋਈ ਬਣਦਾ ਹੀ ਨਹੀਂ ਗਾ, ਉਹ ਛੋਰਾ ਪੈ ਜਾਂਦਾ, ਛਾਂ ਪੈ ਜਾਂਦੀ। ਅਖੀਰ ਉਹਨੇ ਆਖਿਆ ਵੀ ਪਹਾੜ ਹੀ ਖਤਮ ਕਰ ਦੇ। ਉਹਨੇ ਆਇਆ ਸਵੇਰੋਂ ਤੇ ਕਹੀ ਚੱਕੀ ਨਿੱਕਾ ਜਿਹਾ ਉਹਦਾ ਕੜਾਈਆ, ਉਹਦੇ ਵਿੱਚ ਉਹਨੇ ਮਿੱਟੀ ਪੱਟਣੀ ਸ਼ੁਰੂ ਕਰਤੀ, ਸਾਈਡ ਤੇ ਸਿੱਟਣ ਲੱਗ। ਪਹਾੜ ਨੇ ਹੱਸਿਆ ਦੇਖ ਕੇ, ਲੈ ਦੱਸ ਇੱਕ ਨਿੱਕੀ ਜੀ ਕਹੀ ਨਾਲ ਇਹ ਕਹਿੰਦਾ ਮੈਂ ਪਹਾੜ ਢਾਲ। ਚਲੋ ਦੂਜੇ ਦਿਨ
ਉਹਦੀ ਘਰ ਵਾਲੀ ਆ ਗਈ, ਤੀਜੇ ਦਿਨ ਉਹਦਾ ਨਿਆਣਾ ਵੀ ਆਉਣ ਲੱਗ ਗਿਆ। ਤੇ ਉਹ ਜਦੋਂ ਰੋਜ਼ ਆ ਕੇ ਲੱਗ ਜਾ ਕਰਨ, ਨਾਲੇ ਹੱਸਿਆ ਖੇਡਿਆ ਕਰਨ, ਉੱਥੇ ਬੈਠ ਕੇ ਨਿਆਣੇ ਨਾਲ ਮੀਆਂ ਬੀਬੀ ਨੇ ਮਖੌਲਾਂ ਮਜ਼ਾਕਾਂ ਵੀ ਕਰਨੀਆਂ। ਅਖੀਰ ਹਰ ਰੋਜ਼ ਘਰੇ ਚਲੇ ਜਾਣਾ। ਉਹ ਕਹਿੰਦੇ ਪਹਾੜ ਜਿਹੜਾ ਸੀ ਉਹ ਕੁਦਰਤ ਦੇ ਦੇਵਤੇ ਕੋਲੇ ਜਾ ਕੇ ਪਿੱਟਿਆ ਤੇ ਉਹ ਨਿੱਤ ਆ ਜਾਂਦੇ ਆ ਕਹੀ ਲੈ ਕੇ, ਸਾਰਾ ਟੱਬਰ ਲੱਗਿਆ ਹੋਇਆ ਮੈਨੂੰ ਬਚਾ, ਮੇਰਾ ਤਾਂ ਉਹਨਾਂ ਨੇ ਸਮੂਲ ਨਾਸ਼ ਕਰ ਦੇਣਾ। ਉਹ ਕਹਿੰਦੇ ਕੁਦਰਤ ਦਾ ਜਿਹੜਾ ਦੇਵਤਾ ਸੀ ਉਹ ਹੱਸਿਆ, ਉਹ ਕਹਿੰਦਾ ਉਹ ਨਿੱਕਿਆ ਜਿਹਾ ਪਰਿਵਾਰ ਆ, 3 ਜੀ ਆ, ਇੱਕ ਭੋਰਾ ਜਵਾਕ ਆ, ਉਹ ਮੀਆਂ ਬੀਬੀ ਆ, ਉਹ ਤੇਰਾ ਕੀ ਵਿਗਾੜ ਲੈਣਗੇ। ਉਹ ਕਹਿੰਦਾ ਮੈਂ ਉਹਨਾਂ ਦੇ ਸਰੀਰਾਂ ਦੀ ਗੱਲ ਨਹੀਂ ਕਰਦਾ, ਮੈਂ ਉਹਨਾਂ ਦੇ ਕੜਾਈਏ ਤੇ ਉਹਨਾਂ ਦੇ ਕਹੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਉਹਨਾਂ ਦੀ ਦ੍ਰਿੜਤਾ ਦੀ ਗੱਲ ਕਰਦਾ ਵੀ ਜਿੰਨੀ ਦ੍ਰਿੜਤਾ ਦੇ ਨਾਲ ਆ ਕੇ ਉਹ ਨਿੱਤ ਚਿੰਬੜਦੇ ਆ ਨਾ, ਉਹ ਬੇਮਿਸਾਲ ਆ, ਉਹਦਾ ਕੋਈ ਜਵਾਬ। ਇਹੀ ਸਪਿਰਿਟ ਜਿਹੜੀ ਆ ਪੰਥ ਲਈ, ਕੌਮ ਲਈ ਲੜਨ ਮਰਨ ਵਾਲਿਆਂ ਦੀ, ਇਹ ਸਪਿਰਿਟ ਆ ਜਿਹੜੀ ਦਿੱਲੀ ਨੂੰ ਚੀਕਾਂ ਪਵਾਉਂਦੀ ਆ। ਤੇ ਜਿਹੜੇ ਦੂਰ ਬੈਠੇ ਭੈਣ ਭਰਾ ਇੱਥੇ ਟਿਚਰਾਂ ਕਰਦੇ ਆ ਜੀ, ਫਲਾਨੇ ਸੈਮੀਨਾਰੀ ਕਰੀ ਜਾਂਦੇ ਆ, ਫਲਾਨੇ ਚੱਕ ਕੇ ਝੰਡੇ ਗੇੜੇ ਹੀ ਕੱਢੀ ਜਾਂਦੇ ਆ, ਇਹਨਾਂ ਨੂੰ ਕੋਈ ਜੀ ਵੋਟ ਨਹੀਂ ਪਾਉਂਦਾ। ਵੋਟ ਤਾਂ ਭਾਈ ਅਮਰੀਕ ਸਿੰਘ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਸੀ, ਪਤਾ ਕਿਸੇ ਨੂੰ? ਜਿਹੜੇ ਆ ਮਾਰਦੇ ਆ ਫੜਾਂ, ਇਹਨਾਂ ਨੂੰ ਪੁੱਛੋ 79 ਦੀਆਂ 1979 ਦੀਆਂ ਚੋਣਾਂ ਮੌਕੇ ਭਾਈ ਅਮਰੀਕ ਸਿੰਘ ਨਾਲ ਕੀ ਕੀਤਾ ਸੀ ਇਹ ਸਿਸਟਮ। ਕਸ਼ਮੀਰ ਦੇ ਵਿੱਚ ਜਿੱਤੇ ਜਿਤਾਏ ਬੰਦੇ ਹਰਾਤੇ ਸੀ, ਵੀ ਜਿੱਤੇ ਹੋਏ ਨੇ ਇਹ ਗਾਹਾਂ ਪੱਗਾ ਖੜਾ ਕਰਨਗੇ ਹਰਾਓ। ਕਸ਼ਮੀਰ ਦੀ ਅਸੈਂਬਲੀ ਦੇ ਵਿੱਚ 2 ਵਾਰੀ ਸਾਰਿਆਂ ਨੇ, ਕਿਸੇ ਵੀ ਐਮਐਲਏ ਨੇ ਵਿਰੋਧ ਨਹੀਂ ਸੀ ਕੀਤਾ, ਯੂਨਾਈਮਸਲੀ ਇੱਕ ਵੀ ਆਵਾਜ਼ ਖਿਲਾਫ ਨਹੀਂ ਸੀ। ਸੈਲਫ ਡਿਟਰਮੀਨੇਸ਼ਨ ਦਾ ਮਤਾ ਪਾ ਕੇ ਦਿੱਲੀ ਭੇਜਿਆ ਉਹਨਾਂ ਨੇ, ਪਾੜ ਕੇ ਉੱਥੇ ਕਲਰਕ ਨੇ ਪਤਾ ਨਹੀਂ ਕਿਹੜੇ ਡਸਟ ਵਿੱਚ ਸਿੱਟਿਆ ਹੁਣ। ਤੇ ਸਾਡੇ ਇੱਥੇ ਫੁਕਰੀਆਂ ਮਾਰੀ ਜਾਂਦੇ ਆ, ਝੂਠ ਬੋਲੀ ਜਾਂਦੇ ਆ, ਕਿਉਂ ਗਮਰਾਹ ਕਰਨ ਲੱਗੇ? ਉਹ ਕਿਹੜੀ ਕੌਮ? ਉੱਥੇ ਜੀ ਅਖੇ ਜੀ ਅਸੈਂਬਲੀ ਚ ਇੱਕ ਵਾਰੀ ਮਤਾ ਪਾਤਾ, ਬਸ ਉਦੋਂ ਨੇ ਪੜਕ ਦੇਣੇ ਸਾਡਾ ਖਾਨਦਾਨ ਬਣ ਜਾਣਾ। ਕਿਉਂ ਝੂਠ ਬੋਲਣ ਲੱਗੇ ਹੁੰਦੇ? ਐ ਮੁਲਕ ਬਣਦੇ ਹੁੰਦੇ। ਫਿਰ ਦ੍ਰਿੜਤਾ ਦੀ ਗੱਲ, ਇੱਥੇ ਇੱਕ ਪ੍ਰੋਗਰਾਮ ਸੀ ਸਨ 2001 ਦੀ ਗੱਲ ਆ, ਦਲ ਖਾਲਸਾ ਦਾ, ਭਾਈ ਇੱਥੇ ਰਣਜੀਤ ਐਵਨਿਊ ਦੇ ਗੁਰਦੁਆਰੇ, ਉੱਥੇ ਪੂਰਾ ਜ਼ੋਰ ਲਾ ਕੇ ਮਸਾਂ ਹੀ 50-60 ਬੰਦੇ ਹੋਵਾਂਗੇ। ਸਿਮਰਜੀਤ ਸਿੰਘ ਮਾਨ ਵੀ ਆਏ ਸੀ, ਉਦੋਂ ਕੋਈ ਬੋਲਿਆ ਸੀ, ਮੈਂ ਰੱਖਿਆ ਰਿਕਾਰਡ ਸਾਹਿਬ। ਉੱਥੇ ਪੱਤਰਕਾਰ ਆ ਗਏ, ਉਦੋਂ ਇੱਕ RSS ਦਾ ਜਾਗਰਣ ਅਖਬਾਰ ਨਵਾਂ ਜਿਹਾ ਪੰਜਾਬ 'ਚ ਚੱਲਿਆ ਸੀ, ਉਹਦਾ ਅਸ਼ੋਕ ਨੀਰ ਇੱਥੇ ਜਿਉਂਦਾ ਹਜੇ ਵੀ, ਉਹ ਪੱਤਰਕਾਰ ਸੀਗਾ, ਹੁਣ ਤਾਂ ਕਾਫੀ ਉਮਰਦਰਾਜ ਜਿਹਾ ਹੋ ਗਿਆ, ਨਹੀਂ ਐਕਟਿਵ। ਉਹ ਇੱਥੇ ਵਰਿੰਦਰ ਵਾਲੀਆ ਇੰਗਲਿਸ਼ ਟ੍ਰਿਬਿਊਨ, ਜਿਹੜਾ ਬਾਅਦ ਚ ਪੰਜਾਬੀ ਟ੍ਰਿਬਿਊਨ ਦਾ ਐਡੀਟਰ ਰਿਟਾਇਰ ਹੋਇਆ, ਉਹਦੇ ਨਾਲ ਖੜੇ ਗੱਲਾਂ ਕਰੇ। ਉਹ ਵਾਲੀਆ ਜੀ ਨੇ ਬਾਅਦ ਸਾਨੂੰ ਦੱਸਿਆ, ਉਹਨੇ ਜਾਣ ਕੇ ਉਹਦਾ ਭਾਵ ਅਰਥ ਲੈਣ ਲਈ ਵੀ RSS ਵਾਲਾ, ਵਾਲੀਏ ਨੇ ਉਹਨੂੰ ਛੇੜਿਆ, ਕਹਿੰਦਾ ਵੀਰ ਜੀ ਬੰਦੇ ਤਾਂ ਕੁਝ ਨਹੀਂ ਇਹਨਾਂ ਕੋਲੇ। ਵਾਕਈ ਦਲ ਖਾਲਸਾ ਦਾ ਜਿਹੜਾ ਉਹ ਲਾਇਆ ਸੀ 4 ਚਾਨਣੀਆਂ ਜੀ ਦੀ ਸਾਰੀ, ਉੱਥੇ ਹੈ ਨਹੀਂ ਸੀ ਬੰਦੇ। ਮੈਂ ਕਹਿੰਦਾ ਜੀ 50 ਵੀ ਜ਼ਿਆਦਾ, ਕਹਿੰਦਾ 50 ਤੋਂ ਵੀ ਘੱਟ ਹੋਣਗੇ, ਪਰ ਉੱਥੇ ਬੰਦੇ ਪੂਰੀ ਦ੍ਰਿੜਤਾ ਦੇ ਨਾਲ ਗੱਲ ਕਰ ਰਹੇ ਸੀ। ਉਸ ਮੌਕੇ ਖਾੜਕੂ ਲਹਿਰ ਅਜੇ ਤਾਜੀ ਖਤਮ ਹੋਈ ਸੀ ਤੇ ਲਹਿਰ ਦੇ ਵਿੱਚ ਉਹ ਜਿਹਾ ਨਹੀਂ ਸੀ, ਅੱਜ ਵਾਲਾ ਮਾਹੌਲ ਤਾਂ ਬਿਲਕੁਲ ਨਹੀਂ ਸੀ। ਉਹ ਅਸ਼ੋਕ ਨੀਰ ਉਹਨੂੰ ਵਾਲੀਏ ਨੂੰ ਕਹਿ ਰਿਹਾ RSS ਵਾਲਾ, ਕਹਿੰਦਾ ਵਾਲੀਆ ਜੀ ਇਹ ਛੱਡੋ ਵੀ ਇਕੱਠ ਹੈਗਾ ਕਿ ਨਹੀਂ, ਇਹ ਦੇਖੋ ਅੱਜ ਦੇ ਮਾਹੌਲ 'ਚ, ਇੰਨੇ ਖਿਲਾਫ ਮਾਹੌਲ 'ਚ ਇਹ ਬੰਦੇ ਬੋਲਦੇ ਕਿੱਥੋਂ। ਇਹੀ ਗੱਲ CIA ਸਟਾਫਾਂ ਦੇ ਵਿੱਚ ਜ਼ੁਲਮ ਝੱਲਦੇ ਹੋਏ ਸਾਡੇ ਬੰਦਿਆਂ ਨੇ ਸਟੇਟ ਨੂੰ ਦਿਖਾਈ ਵੀ ਇੱਕ ਟੱਟੂ ਜਿਹਾ ਪਿਸਤੌਲ, ਲੋਹਾ ਹੀ ਸੀ ਨਾ, ਉਹ ਨਹੀਂ ਦਿੱਤਾ, ਬੋਟੀ ਕਰਵਾ ਲਈ। ਨਾਲ ਦੇ ਬੰਦੇ ਨੇ, ਜੇ ਉਹ ਬਾਅਦ ਚ ਵੀ ਤਾਂ ਫੜਿਆ ਨਹੀਂ ਤੇ ਮਾਰਿਆ ਨਹੀਂ ਗਿਆ ਹੁਣ, ਪਰ ਆਪਦੇ ਮੂੰਹ ਤੋਂ ਨਹੀਂ ਮੰਨੇ ਕਿ ਫਲਾਣੇ ਥਾਂ ਤੇ ਬੈਠਾ। ਇੱਕ ਵਾਰੀ ਖਾੜਕੂ ਸਿੰਘਾਂ ਦੀ ਇੱਕ ਮੀਟਿੰਗ ਦਾ ਰੱਖਿਆ ਹੋਇਆ ਸੀ ਤੇ ਉਦੋਂ ਪਹਿਲਾਂ ਹੀ ਭਾਈ ਗੁਰਦੇਵ ਸਿੰਘ ਦੇਬੂ ਫੜੇ। ਭਾਈ ਗੁਰਦੇਵ ਸਿੰਘ ਦੇਬੂ ਨੂੰ ਸਵਰਨੇ ਘੋਟਣੇ ਤੇ ਉਹਦੇ ਬੁੱਚਣਾ ਨੇ ਕੜਾਹੇ 'ਚ ਪਾ ਕੇ ਆਲੂ ਵਾਂਗੂ ਉਬਾਲਤਾ, ਪੂਰਾ ਉੱਤੇ ਜ਼ੁਲਮ ਹੋਇਆ, ਪਰ ਉਹਨੇ ਨਹੀਂ ਦੱਸਿਆ ਕਿ ਇਸ ਮੌਕੇ ਸਾਰੇ ਸਿੰਘ ਫਲਾਨੀ ਮੋਟਰ ਤੇ ਮੀਟਿੰਗ ਕਰ ਰਹੇ ਨੇ। ਉੱਥੇ ਉਹ ਦੱਸ ਸਕਦਾ ਸੀ। ਇਹ ਸਾਰੇ ਕੁਰਬਾਨੀਆਂ ਕਰਨ ਵਾਲੇ, ਇਹ ਜ਼ੁਲਮ ਝੱਲਣ ਵਾਲੇ, ਇਹਨਾਂ ਨੇ ਜਿਨ੍ਹਾਂ ਨੇ ਪੰਥ ਲਈ, ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਇਹਨਾਂ ਨੂੰ ਤਾਂ ਅਕਲ ਨਹੀਂ ਸੀਗੀ। ਤੇ ਅੱਜ ਸਾਨੂੰ ਅਕਲ ਆ ਗਈ ਕਿ ਫਲਾਣੇ ਨੂੰ MLA ਬਣਾ ਲਓ, ਫਲਾਣੇ ਨੂੰ MP ਬਣਾ ਲਓ। ਜਿਹੜਾ ਉਹ ਵਿਨਾਇਕ ਦੱਤ ਕਹਿੰਦਾ, ਉਹ ਮਾੜੇ ਉਹ ਚੋਂ ਕਹਿ ਰਿਹਾ ਵੀ ਇਹ ਕੱਦੂ 'ਚ ਤੀਰ ਮਾਰ ਲੈਣਗੇ, ਪਰ ਆਪਾਂ ਕਿਉਂ ਨਹੀਂ, ਆਪਾਂ ਨੂੰ ਅਕਲ ਆ ਰਹੀ ਕਿ 1985 'ਚ ਵੀ ਕੱਦੂ 'ਚ ਤੀਰ ਮਾਰਨ ਵਾਲੇ ਰਾਜੀਵ ਲੌਂਗੋਵਾਲ ਸਮਝੌਤੇ 'ਚੋਂ ਨਿਕਲੇ ਸੀ, ਜ਼ੁਲਮ ਹੀ ਹੋਇਆ ਸੀ, ਛਿੱਤਰ ਵਧਿਆ ਸੀ, ਸਾਡੇ ਛਿੱਤਰ ਮਾਰਨ ਵਾਲੇ ਵਧਾਏ ਜਾਣ। ਫਿਰ 1999 ਵਿੱਚ ਵੀ ਅਸੀਂ ਇਹੀ ਕੱਦੂ 'ਚ ਤੀਰ ਮਾਰਿਆ ਸੀ। 91 'ਚ ਬਚਾਅ ਹੋ ਗਿਆ, ਨਹੀਂ ਖਾੜਕੂਆਂ ਨੇ ਜਿਹੜਾ ਜੇ ਬਾਈਕਾਟ ਨਾ ਕਰਦੇ ਜਾਂ 92 'ਚ ਉਹ ਕਲੰਕ ਲੈ ਗਏ ਤੁਹਾਡਾ,
ਕਲੰਕ ਲੈ ਕੇ ਤੁਹਾਡਾ ਉਹ ਮਰ ਗਏ ਸਾਰੇ ਦੇ ਸਾਰੇ। ਪਰ ਉਹ ਜੇਕਰ ਤੁਹਾਡੇ ਵੋਟਾਂ ਤੁਹਾਡੀਆਂ ਜਾਂ ਤੁਹਾਡੇ ਜੋ ਭਾਈ ਮਨਜੀਤ ਸਿੰਘ ਬਣ ਜਾਂਦਾ ਜਾਂ ਸਿਮਰਨਜੀਤ ਸਿੰਘ ਮਾਨ ਬਣ ਜਾਂਦਾ, ਫਿਰ ਹੋਣਾ ਕੀ ਸੀ? ਆ ਝੂਠ ਬੋਲਣ ਤੇ ਲੱਕ ਬੰਨਿਆ ਹੋਇਆ ਜੀ। ਇਹ ਤਾਂ ਐਂ ਕਰ ਦਿੰਦੇ, ਵਾਹ ਕਰ ਦਿੰਦੇ। ਬਰਨਾਲੇ ਨੂੰ ਵੀ ਇਹੀ ਵਹਿਮ ਸੀ ਵੀ ਆਹ ਕਰ ਦਿੰਦੇ। ਅਗਲਿਆਂ ਨੇ ਉਹਨੂੰ ਬਿਠਾ ਕੇ ਦਰਬਾਰ ਸਾਹਿਬ 'ਚ ਪੁਲਿਸ ਭਜਵਾਈ ਸੀ ਵੀ ਅਸੀਂ 1984 ਵਾਲਾ ਜਿਹੜਾ ਹਿਸਾਬ ਕਿਤਾਬ ਸੈੱਟ ਕਰਨਾ। ਇਹ ਐਵੇਂ ਆਪਦੇ ਆਪ ਨੂੰ ਧੋਖਾ ਦੇਣਾ। ਇੱਥੇ ਬੰਦੇ ਜਿਉਂਦੇ ਫਿਰਦੇ ਆ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਕਿ ਜੀ ਤੁਸੀਂ ਠੀਕ ਕਹਿੰਦੇ ਹੋ ਘੁਮਾਣ ਜੀ, ਕੁਛ ਨਹੀਂ ਸੀ ਹੋਣਾ, ਛੱਤਰ ਫਿਰਨਾ ਸੀ ਟਿਕਾ ਕੇ ਤੇ ਫਿਰ ਪਿੰਡੇ ਨੂੰ ਬੰਬ ਬੰਨ ਕੇ ਦਿਲਾਵਰ ਸਿੰਘ ਨੂੰ ਬਿਆਨ ਤੇ ਬੁੱਚੜ ਵਾਂਗੂ ਇਹਨਾਂ ਪੰਥਕ ਤੇ ਖਾਲਸਤਾਨੀਆਂ ਚੋਂ ਕੀ ਉਡਾਉਣਾ ਪੈਣਾ ਸੀ। ਜਿਹਨੂੰ ਵਹਿਮ ਆ ਨਾ ਉਹ ਨਕਸਲਾਈਟ ਲਹਿਰ ਦਾ ਇਤਿਹਾਸ ਪੜ੍ਹ ਲਵੇ। ਜਿਹੜੇ ਮੁੱਦਿਆਂ ਦੇ ਉੱਤੇ ਲੜਨ ਵਾਲੇ ਬੰਗਾਲੀ ਪੂਰੀ ਜਿੰਦ ਜਾਨ ਨਾਲ ਆਪਦਾ ਇਸ਼ੂ ਲੈ ਕੇ ਉੱਥੇ ਲੜ ਰਹੇ ਸੀ, ਉਹਦੇ ਵਿੱਚੋਂ ਕਾਮਰੇਡਾਂ ਦੇ ਜੋਤੀ ਬਸੂ ਨੂੰ ਮੁੱਖ ਮੰਤਰੀ ਬਣਾ ਲਿਆ। ਤੇ ਜਦੋਂ ਬਾਅਦ ਵਿੱਚ ਉਹ ਮੁੱਖ ਮੰਤਰੀ ਬਣ ਕੇ ਉਹਦੀ ਸਰਕਾਰ ਨੇ ਉਹਨਾਂ ਲੋਕਾਂ ਦੇ ਉੱਤੇ ਹੀ ਜਿਨ੍ਹਾਂ ਨੇ ਉਹਨੂੰ ਪੈਦਾ ਕੀਤਾ ਸੀ, ਜਿਹੜੇ ਇਨਕਲਾਬੀ ਸੰਘਰਸ਼ ਨੇ, ਉਹਨਾਂ ਦੇ ਖਿਲਾਫ ਹੀ ਉਹਨੂੰ ਲੜਨਾ ਪੈ ਗਿਆ। ਕਿਉਂਕਿ ਮੁੱਖ ਮੰਤਰੀ ਬਣ ਕੇ ਤਾਂ ਭਾਰਤ ਸਰਕਾਰ ਦੀ ਬੋਲੀ ਬੋਲਣੀ ਪਊਗੀ ਨਾ। ਉਹਦੇ ਚੋਂ ਨਕਸਲਾਈਟ ਲਹਿਰ ਨਿਕਲੀ ਸੀ। ਐਵੇਂ ਹੀ ਸਾਡੇ ਨਾਲ ਹੋ ਰਿਹਾ। ਸਾਡੇ ਜਿਹੜੇ ਵੀ ਬੰਦੇ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੱਕ ਲਈ, ਉਹਨੂੰ ਉਧਰ ਭੁਗਤਣਾ ਪੈਣਾ। ਹਾਂ, ਉਹ ਰੋਣ ਧੋਣ ਜਾ ਕਰਕੇ ਜਿਵੇਂ ਸਰਦਾਰ ਮਾਨ ਸਾਹਿਬ ਕਹਿੰਦੇ ਆ ਮੈਨੂੰ ਤਾਂ ਕੋਈ ਬੋਲਣ ਹੀ ਨਹੀਂ ਦਿੰਦਾ। ਆ ਤੁਹਾਡੇ ਸਾਹਮਣੇ ਆ, ਮੈਂ ਜੇ ਪਾਕਿਸਤਾਨ ਕਹਿੰਦੇ ਜਾਣਾ ਹੋਵੇ ਜਾ ਸਕਦਾ MP ਦਾ ਕਾਰਡ ਜਾਂ ਵਰਤ ਕੇ, ਪਰ ਮੈਂ ਹਰਿਆਣੇ ਇੱਥੇ ਕਸ਼ਮੀਰ 'ਚ ਨਹੀਂ ਵੜ ਸਕਦਾ। ਸੋ ਮੈਂ ਸ਼ੁਕਰਗੁਜ਼ਾਰ ਹੋਊਂਗਾ ਭਾਈ ਅਮਰਤਪਾਲ ਸਿੰਘ ਦਾ, ਖਾਸ ਤੌਰ ਤੇ ਉਹਦੀ ਜਿੰਨੀ ਆਹ ਅਮਰਤਪਾਲ ਦੀ ਸਮਰਥਕ ਵਰਗ ਆ, ਇਹਨਾਂ ਸਾਰਿਆਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਇਹ ਗੱਲ ਸਮਝਾਇਓ ਕਿ ਜੇ ਸਾਡਾ ਇੰਨਾ ਕੀ ਧੋਣਾ ਧੋ ਜਾਓ, ਤੁਸੀਂ ਸਾਡਾ ਖਹਿੜਾ ਛਡਾ ਦੋ ਇਸ ਸਿਸਟਮ ਤੋਂ ਕਿ ਭਾਈ ਇੱਥੋਂ ਕੱਖ ਨਹੀਂ ਜੇ ਮਿਲਣਾ। ਸੱਚ ਦੱਸ ਦੇਣ ਉਹ ਵੀ ਇਹ ਝੂਠ ਆ ਕੇ MP MLA ਕੁਛ ਬਣ ਕੇ ਇਸ ਮੁਲਕ ਦੇ ਵਿੱਚੋਂ ਸਿੱਖਾਂ ਦਾ ਕੁਝ ਹੋ ਸਕਦਾ। ਹਾਂ, ਛਿੱਤਰ ਵੱਧ ਹੋ ਸਕਦਾ ਵੀ ਛਿੱਤਰ ਤੁਹਾਡੇ ਵੱਧ ਪੈਣ ਦਾ ਕੋਈ ਜੁਗਾੜ ਐਕਟ ਪਾਸ ਹੋਣਾ ਹੋਵੇ। ਚੇਤੇ ਕਰੋ ਆ ਸਾਰੇ ਜਿਹੜੇ ਸੀਗੇ ਬਿਨਾਂ ਸ਼ਰਤ ਸਮਰਥਨ ਵਾਲੇ ਬਾਦਲ ਦਲ ਵਾਲੇ, ਜਦੋਂ ਕਸ਼ਮੀਰ ਨੂੰ ਉੱਥੇ ਉਹਦੇ ਖਿਲਾਫ ਡਿਸੀਜਨ ਹੋਣਾ ਸੀ, ਇਹ BJP ਨੂੰ ਵੋਟ ਦਿੱਤੀ ਕਿ ਨਹੀਂ ਦਿੱਤੀ ਇਹਨਾਂ ਨੇ? ਮਾਨ ਸਾਹਿਬ ਨੂੰ BJP ਦੇ ਖੜਾਏ ਹੋਏ ਉਮੀਦਵਾਰ ਰਾਸ਼ਟਰਪਤੀ ਦੇ ਚੋਣ ਲਈ ਉਹਨੂੰ ਦੇਣੀ ਪਈ ਕਿ ਨਹੀਂ ਵੋਟ? ਕੀ ਕਰ ਕੀ ਰਹੇ ਆਪਾਂ? ਕੀ ਆਪਦੇ ਆਪ ਨੂੰ, ਆਪਦੀ ਕੌਮ ਨੂੰ ਸੱਚ ਦੀ ਲੜਾਈ ਝੂਠ ਬੋਲ ਕੇ ਕਿਵੇਂ ਜਿੱਤਾਂਗੇ? ਇਹ ਠੀਕ ਆ ਕਿ ਸਾਨੂੰ ਬੁਲਟ ਨੇ ਅਜੇ ਕਾਮਯਾਬੀ ਨਹੀਂ ਬਖਸ਼ੀ, ਪਰ ਇਹ ਕਹਿਣਾ ਕਿ ਬੁਲਟ ਬਿਲਕੁਲ ਹੀ ਗਲਤ ਆ ਤੇ ਬੈਲਟੀ ਬਿਲਕੁਲ ਆਖਰੀ ਰਾਹ, ਇਹ ਗਲਤ ਆ। ਇੰਟਰਨੈਸ਼ਨਲ ਹਾਲਾਤ ਨੂੰ ਦੇਖੋ, ਇੱਕ ਪਾਸੇ ਕੈਨੇਡਾ ਅਮਰੀਕਾ ਵਰਗੇ ਮੁਲਕ ਸਾਡੇ ਹੱਕ ਵਿੱਚ ਆ ਰਹੇ ਨੇ, ਉਹਨਾਂ ਦੇ ਰਾਹੀਂ ਕਿਵੇਂ ਸਾਡਾ ਮਸਲਾ ਹੱਲ ਹੁੰਦਾ ਉਹ ਸੋਚੀ। ਇੱਥੇ ਜਿਹੜਾ ਜਾਪਾਂ ਦਾ ਭੇੜ ਪਾ ਕੇ ਆਪਦੇ ਬੰਦਿਆਂ ਨੂੰ ਇੱਕ ਦੂਜੇ ਨੂੰ ਨਿੰਦਣ ਭੰਨਣ ਤੇ ਜ਼ੋਰ ਲਾਇਆ, ਇਹ ਚੋਂ ਨਿਕਲੀ। ਆ ਚਾਈਨਾ ਦਾ ਰੌਲਾ ਪਿਆ ਹੋਇਆ ਕੱਲ ਪਰਸੋਂ ਦਾ ਕਿ ਉਹਨਾਂ ਨੇ ਜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਅਕਾਊਂਟ ਬਣਾ ਕੇ ਖਾਲਿਸਤਾਨ 2 K2 ਨਾਮ ਦਾ ਕੋਈ ਪ੍ਰੋਜੈਕਟ ਤੋਰਿਆ ਹੋਇਆ। ਇੰਡੀਆ ਦਾ ਮੀਡੀਆ ਚੀਕਾਂ ਮਾਰ ਰਿਹਾ ਕਿ ਜੀ ਉਹਨਾਂ ਨੇ ਤਾਂ, ਚਾਈਨਾ ਨੇ ਤਾਂ ਜੀ ਖਾਲਿਸਤਾਨ ਦਾ ਰਾਹ ਫੜ ਲਿਆ। ਜੇ ਚਾਈਨਾ ਵਾਲੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਯਾਰਕ ਵਰਗੇ ਹੋਰ ਮੁਲਕਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਨਿਊਜ਼ੀਲੈਂਡ ਸਮੇਤ ਸਾਰੇ ਮੁਲਕਾਂ ਦੇ ਵਿੱਚ ਸਾਡੇ ਹੱਕ 'ਚ ਗੱਲ ਆ ਰਹੀ ਆ, ਉਸ ਮੌਕੇ ਸਾਡੀ ਕੌਮ ਨੂੰ ਚੜਿਆ ਹੋਇਆ ਜੀ ਅਸੀਂ ਫਲਾਨਾ MP ਬਣਾਉਣਾ, ਫਲਾਨਾ MLA ਬਣਾਉਣਾ। ਤੇ ਇਸ ਸਿਸਟਮ ਦੇ ਵਿੱਚੋਂ ਇੱਕ ਗੱਲ ਕਹਿ ਕੇ ਸਮਾਪਤੀ ਕਰਦੀ ਆ ਮੈਂ, ਉਹ ਇਹ ਆ ਕਿ ਸਾਡੇ ਤਖਤ ਨੇ, ਅਕਾਲ ਤਖਤ ਸਾਹਿਬ ਨੇ ਸੱਦਾ ਦਿੱਤਾ ਹੈ। 2 ਸੱਦੇ ਨੇ। ਪਹਿਲਾ ਤਾਂ ਇਹ ਸੀਗਾ ਕਿ ਜੇ ਜਿੱਤ ਗਏ ਤਾਂ ਇੱਥੇ ਖੁਸ਼ੀਆਂ ਨਾ ਮਨਾਇਓ, ਚਲੋ ਵਧੀਆ ਗੱਲ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜੂਨ 84 ਨੂੰ ਸਮਰਪਿਤ ਪ੍ਰੋਗਰਾਮ ਰੱਖੇ ਜਾਣ, ਫਿਲਮਾਂ ਦਿਖਾਓ, ਨਾਟਕ ਦਿਖਾਓ, ਕਿਤਾਬਾਂ ਰਾਹੀਂ ਪ੍ਰਦਰਸ਼ਨੀਆਂ ਲਾਓ, ਫੋਟੋਆਂ ਦਿਖਾਓ, ਜੋ ਸਾਡੀ ਕੌਮ ਨਾਲ ਵਾਪਰਿਆ ਉਹ ਦਿਖਾਓ। ਤੇ ਇਸ ਭਾਰਤ ਦੇ ਬਰੇਲੀ ਨਾਂ ਦੇ ਸ਼ਹਿਰ ਦੇ ਵਿੱਚ ਇੱਕ ਕੋਈ ਫਲੈਕਸ ਕੱਢ ਕੇ ਉਹ ਲਾ ਬੈਠੇ। ਉਹ ਫਲੈਕਸ ਜਿਹਦੇ ਉੱਤੇ ਜੂਨ 84 ਦੇ ਟੱਠੇ ਹੋਏ ਅਕਾਲ ਤਖਤ ਦੀ ਫੋਟੋ ਹੋਣੀ ਹੈ, ਭਿੰਡਰਾਂ ਵਾਲੇ ਸੰਤਾਂ ਦੀ, ਭਾਈ ਸਵੇਗ ਸਿੰਘ ਦੀ ਜਾਂ ਹੋਰ ਸਿੰਘਾਂ ਦੀਆਂ ਫੋਟੋਆਂ ਹੋਣੀਆਂ ਨੇ, ਉਹ ਚੱਕ ਕੇ ਸਾਰੀ ਗੁਰਦੁਆਰਾ ਕਮੇਟੀ ਉੱਤੇ ਮੁਕੱਦਮਾ ਦਰਜ ਕਰਤਾ। ਤੇ ਜਿਹੜਾ ਸਾਡਾ ਤਖਤ ਆ ਅਕਾਲ ਤਖਤ ਸਾਹਿਬ, ਉਹਦਾ ਇੱਥੇ ਦਿੱਤਾ ਹੋਇਆ ਹੁਕਮ ਲੱਗੂਗਾ, ਚਾਲੂ ਹੋਊ ਸਿੱਖਾਂ ਤੇ ਕਿ ਦਿੱਲੀ ਦੇ ਤਖਤ ਦਾ, ਦਿੱਲੀ ਵਾਲੇ ਕਹਿੰਦੇ ਭਿੰਡਰਾਂ ਵਾਲਾ ਅੱਤਵਾਦੀ ਹੈ, ਸਾਡੀ ਕੌਮ ਕਹਿੰਦੀ ਹੈ ਸਦੀ ਦਾ ਮਹਾਨ ਸਿੱਖ। ਇੰਨਾ ਸਾਡਾ ਫਰਕ ਆ ਇੰਡੀਅਨ ਸਿਸਟਮ ਦਾ ਤੇ ਸਿੱਖ ਸਿਸਟਮ ਦਾ, ਸਿੱਧਾ ਸਿੱਧਾ ਟਕਰਾਵ। ਜਿਹੜੇ ਲੋਕ ਇੰਡੀਅਨ ਸਿਸਟਮ ਦੇ ਨਾਇਕ ਨੇ, ਹੀਰੋ ਨੇ, ਇੰਦਰਾ ਗਾਂਧੀ, ਬਿਆੰਤੇ ਬੁੱਚੜ, KPS ਗਿੱਲ ਤੇ ਹੋਰ ਨਾਲ ਰਪਲ, ਉਹ ਸਿੱਖ ਸਿਸਟਮ ਦੇ, ਉਹ ਸਿੱਖੀ ਦੇ ਨਜ਼ਰੀਏ ਤੋਂ ਖਲਨਾਇਕ ਨੇ। ਤੇ ਜਿਹੜੇ ਸਿੱਖ ਨਜ਼ਰੀਏ ਤੋਂ ਨਾਇਕ ਨੇ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ,
ਭਾਈ ਜਿੰਦਾ ਸੁੱਖਾ, ਸੰਤ ਭਿੰਡਰਾਂਵਾਲੇ ਤੇ ਹੋਰ ਹਜ਼ਾਰਾਂ ਸਾਡੇ ਸਿੱਖ ਯੋਧੇ ਇਹ ਇੰਡੀਅਨ ਸਿਸਟਮ ਵਾਲਿਆਂ ਦੀ ਨਜ਼ਰ 'ਚ ਖਲਨਾਇਕ ਨੇ। ਸਿੱਧੀ ਸਿੱਧੀ ਲਕੀਰ ਆ। ਔਰ ਇਹ ਲਕੀਰ ਜੂਨ 84 ਤੇ ਨਵੰਬਰ 84 ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਖੂਨ ਨਾਲ ਬਣੀ ਹੋਈ ਹੈ। ਇਸ ਲਕੀਰ ਵਿੱਚ ਜਾਂ ਖੰਡੇ ਵੱਲ ਰਹਿ ਹੋਣਾ ਜਾਂ ਤਿਰੰਗੇ ਵੱਲ ਰਹਿ ਹੋਣਾ। ਸੋ ਜਿਹੜਾ ਇਹ ਆ ਵੀ ਅੱਧੀਆਂ ਗਰੀਬ ਜੱਟ ਦੀ ਅੱਧੀ ਤੇਰੀਆਂ ਮਲਾਜੇਦਾਰਾਂ, ਇਹ ਕੁੱਤਾ ਕੰਮ ਜਦੋਂ ਤੱਕ ਛੱਡਦੇ ਨਹੀਂ ਐਂ ਛੁੱਤਰ ਪੈਣਾ, ਏਦਾਂ ਹੀ ਕੁੱਤੇ ਖਾਣੀ ਹੋਣੀ। ਮਾਫ ਕਰਨਾ ਮੇਰੇ ਤੋਂ, ਇਹ ਝੂਠ, ਇਹ ਫਰੇਬ, ਇਹ ਛੜ ਕਪਟ ਆਪਦੀ ਕੌਮ ਨਾਲ ਹੁੰਦਾ ਦੇਖ ਕੇ ਰਹਿ ਨਹੀਂ ਹੁੰਦਾ। ਜਿਹੜੇ ਵੀਰਾਂ ਨੂੰ ਲੱਗਦਾ ਹੋਵੇ ਕਿ ਜੀ ਇਹਨਾਂ ਨੂੰ ਬੜੀ ਤਕਲੀਫ ਆ ਵੀ ਅਮਰਤਪਾਲ ਸਿੰਘ MP ਬਣ ਗਿਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜੀ MP ਬਣਨ ਦਾ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਇਤਰਾਜ਼ ਇਸ ਗੱਲ ਦਾ ਕਿ ਆਪਾਂ ਆਪਦੀ ਕੌਮ ਨੂੰ ਸੱਚ ਦੱਸੀਏ ਕਿ ਇੱਥੋਂ ਭਾਈ ਕੁਛ ਨਹੀਂ ਨਿਕਲਦਾ। ਤੇ ਅਮਰਤਪਾਲ ਸਿੰਘ ਵਰਗੇ ਜਿਨ੍ਹਾਂ ਦੇ ਕੋਲੇ ਗੱਲ ਕਹਿਣ ਦਾ ਸਲੀਕਾ ਸੀ, ਜਿਨ੍ਹਾਂ ਨੇ ਬੜੀ ਇੱਕ ਵਾਰੀ ਤੇ ਬੱਲੇ ਬੱਲੇ ਕਰਾਈ, ਇਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਆ। ਪਰ ਭਾਰਤ ਮਾਤਾ ਹਰੇਕ ਦੇ ਗਲ 'ਚ ਸੰਵਿਧਾਨ ਦਾ ਰੱਸਾ ਪਾ ਕੇ ਉਹਦੇ ਤੋਂ ਪਾਰਲੀਮੈਂਟ ਨੂੰ ਤੇ ਤਿਰੰਗੇ ਨੂੰ ਮੱਥੇ ਟਿਕਵਾਉਣਾ ਚਾਹੁੰਦੀ ਹੈ। ਆਪਾਂ ਸੋਚੀਏ ਕਿ ਆਪਾਂ ਕਿਵੇਂ ਆਪਦੀ ਕੌਮ ਦੇ ਵੱਲ ਪੂਰਾ ਖੜੇ ਰਹਿ ਜਾਈਏ ਤੇ ਇੰਡੀਅਨ ਸਿਸਟਮ ਜਿਹੜਾ ਹੈਗਾ ਉਹਦੀ ਹਾਰ ਹੋ। ਇਹ ਸਾਨੂੰ ਵਿਉਂਤ ਉਲੀਕਣੀ ਪਊਗੀ। ਜਿਵੇਂ ਜਿਵੇਂ ਇੱਕ ਇੱਥੇ ਰੱਸੇ ਦੇ ਉੱਤੇ ਚੱਲਦਾ ਹੁੰਦਾ ਬਾਜੀਗਰ ਜਿਹਾ, ਉਹ ਹੱਥ 'ਚ ਇੱਕ ਸਟਿੱਕ ਜਿਹੀ ਫੜ ਲੈਂਦਾ, ਉਹਦੇ ਸਹਾਰੇ ਬੜੇ ਕਮਾਲ ਦੇ ਨਾਲ ਉਹ ਸਾਰੀ ਸਫ਼ਰ ਸੜਕ ਉੱਤੇ ਉਹਦੇ ਕਰ ਦਿੰਦਾ ਰੱਸੇ ਦੇ ਉੱਤੇ। ਉਵੇਂ ਹੀ ਇਹ ਰੱਸੇ ਤੇ ਚੱਲਣ ਵਾਲੀ ਖੇਡ ਆ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਖਾਲਿਸਤਾਨ ਦੀ ਲੜਾਈ ਲੜਨੀ। ਦੂਰ ਬਹਿ ਕੇ ਫੜਾ ਮਾਰਨੀਆਂ ਸੌਖੀਆਂ ਬੜੇ ਨੇ। ਇੱਥੇ TV ਚੈਨਲਾਂ ਦੇ ਉੱਤੇ ਅੱਜ ਕੱਲ੍ਹ ਬਹਿ ਕੇ ਗਾਲਾਂ ਕੱਢਣ ਲੱਗੇ ਹੋਏ ਨੇ। ਮੈਨੂੰ ਵੀ ਕਹਿਣ ਲੱਗੇ ਜੀ ਕਹਿੰਦੇ ਕਾਂਗਰਸ ਦਾ ਏਜੰਟ ਹੈ। ਕਿਉਂ ਕਾਂਗਰਸ ਦਾ ਏਜੰਟ ਆ? ਕਹਿੰਦੇ ਜੀ ਬਾਦਲ ਨੂੰ ਗਾਲਾਂ ਕੱਢਦਾ। ਹੈਰਾਨੀ ਦੀ ਗੱਲ ਆ, ਬਾਦਲ ਦੀਆਂ ਕਰਤੂਤਾਂ ਫੋਲਣੀਆਂ, ਕਾਂਗਰਸ ਦੀਆਂ ਕਰਤੂਤਾਂ ਫੋਲਣੀਆਂ, ਜਾਂ ਹੋਰ ਬੁੱਚੜਾਂ ਦੀਆਂ ਕਰਤੂਤਾਂ ਫੋਲਣੀਆਂ। ਜੇ ਕਾਂਗਰਸ ਦਾ ਏਜੰਟ ਹੁੰਦਾ, ਰੱਬ ਸਾਰਿਆਂ ਨੂੰ ਕਾਂਗਰਸ ਦੇ ਏਜੰਟ ਬਣਾ। ਖੈਰ ਸਾਨੂੰ ਤਾਂ ਇਹੋ ਜਿਹੇ ਨਾਲ ਕੀ ਫਰਕ ਪੈਂਦਾ। ਅਸੀਂ ਤਾਂ ਇੱਥੇ ਥਾਣਿਆਂ ਦੇ ਵਿੱਚ ਨੰਗੇ ਹੋ ਕੇ ਜਦੋਂ ਚਿੱਤੜ ਕੁੱਟੇ ਜਾਂਦੇ ਸੀ, ਅਸੀਂ ਤਾਂ ਉਦੋਂ ਨਹੀਂ ਡੋਲੇ। ਇਹ ਜਿਹੜੀਆਂ ਜਬਲੀਆਂ ਮਾਰਨ ਵਾਲਿਆਂ ਦੀਆਂ ਜਬਲੀਆਂ ਨੇ, ਇਹ ਸਾਨੂੰ ਕੀ ਡਲਵਾ ਲੈਣਗੀਆਂ। ਪਰ ਗੱਲ ਇੱਥੇ ਇਹ ਆ ਕਿ ਸਾਡੀ ਕੌਮ ਦਿਨੋਂ ਦਿਨ ਉਸ ਪਾਸੇ ਨੂੰ ਵਧੇ ਜਿਹੜਾ ਸਾਡਾ ਖਾਲਿਸਤਾਨ ਵਾਲੇ ਪਾਸੇ ਨੂੰ ਜਾਂਦਾ ਰਾਹ ਆ, ਨਾ ਕਿ ਉਸ ਪਾਸੇ ਨੂੰ ਵਧੇ ਜਿੱਥੇ ਨੂਣ ਦੀ ਖੱਡ ਵਿੱਚ ਸਾਰੇ ਜਣੇ ਨੂਣ ਬਣ ਜਾਣ। ਹੱਥ ਬੰਨ੍ਹ ਕੇ ਬੇਨਤੀ ਆ ਕਿ ਸਿਆਣੇ ਹੋਈਏ, ਮੈਚੁਰ ਹੋਈਏ। ਉਹਨਾਂ ਸਾਰੇ ਵਰਤਾਰਿਆਂ ਦੇ ਉੱਤੇ ਚਰਚਾ ਕਰੇ, ਲੁਕਿਆ ਨਾ ਕਰੋ, ਭੱਜਿਆ ਨਾ ਕਰੋ ਵੀ ਹਾਏ ਜੀ ਜੇ ਅਮਰਤਪਾਲ ਨੂੰ ਕੁਛ ਕਹਿੰਦਾ ਪਤਾ ਨਹੀਂ ਕੀ ਤੋਪ ਚੱਲ ਜੂ, ਫਲਾਣੇ ਨੂੰ ਐ ਨਹੀਂ ਕਹਿਣਾ। ਸਭ ਨੂੰ ਕਿਹਾ ਜਾ ਸਕਦਾ, ਹਰੇਕ ਨੂੰ ਕਿਹਾ ਜਾ ਸਕਦਾ। ਜਿੱਥੇ ਕਿਸੇ ਗੱਲ ਨੂੰ ਟੋਕਣ ਰੋਕਣ ਦੀ ਲੋੜ ਆ, ਰੋਕੋ ਟੋਕੋ ਵੀ। ਜਿੱਥੇ ਸ਼ਾਬਾਸ਼ ਦੇਣ ਦੀ ਲੋੜ ਆ, ਨਾਲ ਖੜਨ ਦੀ ਲੋੜ ਆ, ਠੋਕ ਕੇ ਨਾਲ ਵੀ ਖੜੋ। ਅਸੀਂ ਹੋਈ ਸੀ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਪੂਰੇ ਹਮਾਇਤ ਕੀਤੀ ਆ। ਤੇ ਹੁਣ ਜੇਕਰ ਸਾਨੂੰ ਇਹ ਗੱਲ ਤੇ ਥੋੜਾ ਜਿਹਾ ਸ਼ੰਕਾ ਆ ਜਾਂ ਇਤਰਾਜ਼ ਆ, ਅਸੀਂ ਉਦੋਂ ਤਾਂ ਬੋਲੇ ਨਹੀਂ ਨਾ ਜਦੋਂ ਚੋਣਾਂ ਚੱਲਦੀਆਂ ਸੀ। ਹੁਣ ਉਹ MP ਬਣ ਗਏ, ਉਹ ਹੁਣ ਸਾਡਾ ਹੱਕ ਬਣਦਾ ਅਸੀਂ ਕਹੀਏ ਕਿ ਭਾਈ ਕਿਤੇ ਤੇਰੇ ਕਰਕੇ ਸਾਡੀ ਹੋਰ ਹੇਠੀ ਜਾਂ ਹੋਰ ਬੇਇੱਜ਼ਤੀ ਨਾ ਹੋ ਜੇ। ਕਿਉਂਕਿ ਇੱਥੇ ਜਿਹੜਾ ਵੀ ਉੱਠਦਾ ਉਹ ਬੱਲੇ ਬੱਲੇ ਤਾਂ ਸਾਤੋਂ ਕਰਵਾ ਲੈਂਦਾ, ਮੁੜ ਕੇ ਸਾਡੀ ਪਿੱਠ ਦੇ ਵਿੱਚ ਉਹ ਛੁਰਾ ਮਾਰਦਾ। ਸੋ ਜੇਕਰ ਅਸੀਂ ਪਹਿਲਾਂ ਧੋਖੇ ਖਾਧੇ ਨੇ, ਇਸੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਅਸੀਂ ਉਹ ਬੰਦਿਆਂ ਨੂੰ ਗਰਕਦਿਆਂ ਦੇਖਦਿਆਂ, ਕੈਟ ਟਾਊਟ ਬਣਦਿਆਂ ਦੇਖਿਆ, ਜਿਨ੍ਹਾਂ ਦੇ ਉੱਤੇ ਪੂਰਾ ਮਾਣ ਹੁੰਦਾ ਸੀ ਵੀ ਇਹ ਨਹੀਂ ਵਿਕਦੇ, ਇਹ ਨਹੀਂ ਚੁੱਕਦੇ, ਇਹ ਨਹੀਂ ਲਿਖਦੇ। ਤੇ ਇਸ ਕਰਕੇ ਸਾਡੇ ਇਸ ਮਾਹੌਲ ਦੇ ਵਿੱਚ ਬੜੀ ਭਾਰੀ ਜ਼ਿੰਮੇਵਾਰੀ ਆ। ਜਿਹੜੇ ਬੰਦੇ ਸਾਡੀ ਕੌਮ ਦੇ ਹੀਰੋ ਬਣਦੇ ਆ, ਨਾਇਕ ਬਣਦੇ ਆ, ਉਹਨਾਂ ਨੂੰ ਇੰਡੀਅਨ ਸਿਸਟਮ ਡਰਾਉਣ ਦਾ ਪੂਰਾ ਯਤਨ ਕਰੂਗਾ। ਆ ਜਿਹੜੇ ਮਗਰ ਲੱਗ ਕੇ ਭੇਡਾਂ ਕੋ ਬਾਬਾ ਕਰਦੇ ਆ, ਇਹਨਾਂ ਨੂੰ ਅਕਲ ਨਹੀਂ ਆਉਣੀ। ਸਟੇਟ ਚਾਹੁੰਦੀ ਹੁੰਦੀ ਆ ਬੁਰਕੀ ਪਾ ਕੇ ਕਿਸੇ ਤਰੀਕੇ ਨਾਲ ਬੰਦਾ ਕਾਬੂ ਕਰ ਲਈਏ, ਡਰਾ ਧਮਕਾ ਕੇ ਕਾਬੂ ਕਰ ਲਈਏ। ਇਹ ਉਸ ਬੰਦੇ ਦੀ ਪਰਖ ਹੁੰਦੀ ਆ, ਉਸ ਮੌਕੇ ਉਹਦੀ ਅਰਦਾਸ ਕੰਮ ਆਉਂਦੀ ਆ। ਸੋ ਸਮੁੱਚੀ ਸਿੱਖ ਕੌਮ ਅਰਦਾਸ ਕਰੇ ਕਿ ਜਿਹੜੇ ਖਾਲਿਸਤਾਨੀ ਜਾਂ ਪੰਥਕ ਝੰਡੇ ਹੇਠ MP ਬਣੇ ਨੇ, ਉਹਨਾਂ ਦੀ ਤੋੜ ਤੱਕ ਨਿਭ ਜਾਵੇ ਤੇ ਪੰਥ ਫਖਰ ਕਰੇ ਉਹਨਾਂ ਤੇ ਕਿ ਇਹਨਾਂ ਨੇ ਆਪਦਾ ਕੌਮੀ ਫਰਜ਼ ਚੇਤੇ ਰੱਖਿਆ ਤੇ ਭਾਰਤੀ ਹਕੂਮਤੀ ਤੰਤਰ ਦੀ ਕਿਸੇ ਵੀ ਚਾਲ ਵਿੱਚ ਨਹੀਂ ਫਸੇ। ਸੋ ਇੱਥੇ ਸਮਾਪਤੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।